अस्सलाम वालेकुम की हाल है मित्रों प्यारा ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਦ ਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅੱਜ ਜਿਸ ਕੁਰਸੀ ਤੇ ਮੈਂ ਬੈਠਾ ਹਾਂ ਜਿਸ ਮੈਂ ਕਮਰੇ 'ਚ ਬੈਠਾ ਔਰ ਇੱਥੇ ਬੈਠ ਕੇ ਜਿੰਨਾ ਮੈਨੂੰ ਸਕੂਨ ਆ ਰਿਹਾ ਹੈ ਔਰ ਜਿੰਨਾ ਮੈਨੂੰ ਫਖਰ ਮਹਿਸੂਸ ਹੋ ਰਿਹਾ ਉਸ ਗੱਲ ਦਾ ਸ਼ਾਇਦ ਤੁਸੀਂ ਅੰਦਾਜ਼ਾ ਨਾ ਕਰ ਸਕਦੇ ਹੋ ਕਿਉਂਕਿ ਆ ਕੋਈ ਆਮ ਜਗ੍ਹਾ ਨਹੀਂ ਹੈ ਨਾ ਕੁਰਸੀ ਆਮ ਹੈ ਨਾ ਆ ਕਮਰਾ ਜਾਂ ਹੁਜਰਾ ਆਮ ਹੈ ਇਹਦੀ ਖਾਸ ਹੋਣ ਦੀ ਵਜ੍ਹਾ ਕੀ ਹੈ ਇਹਦੀ ਖਾਸ ਹੋਣ ਦੀ ਵਜ੍ਹਾ ਹੈ ਕਿ ਇੱਥੇ ਇਸ ਹੁਜਰੇ ਦੇ ਵਿੱਚ ਇੱਕ ਅਜ਼ੀਮ ਸ਼ਾਇਰ ਨੇ ਆਪਦੀ ਜ਼ਿੰਦਗੀ ਗੁਜ਼ਾਰੀ ਹੈ ਔਰ ਉਹ ਸ਼ਾਇਰ ਜਿਨ੍ਹਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਔਰ ਉਹਨਾਂ ਦੀ ਜ਼ਿੰਦਗੀ ਤੋਂ ਬਾਅਦ ਢੇਰਾਂ ਲੋਕਾਂ ਨੇ ਉਹਨਾਂ ਨੂੰ ਮੰਨਿਆ ਹੈ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੀ ਸ਼ਾਇਰੀ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਹੈ ਮੇਰੀ ਮੁਰਾਦ ਉਸਤਾਦ ਦਾਮਨ ਹੋਰਾਂ ਦੇ ਨਾਲ ਹੈ ਮਿੱਤਰੋ ਪਿਆਰਿਓ ਤੇ ਇਸ ਹੁਜਰੇ ਦੀ ਇੱਕ ਹੋਰ ਮੈਂ ਤੁਹਾਨੂੰ ਖਾਸ ਗੱਲ ਦੱਸਦਾ ਜਾਵਾਂ ਕਿ ਇਸ ਹੁਜਰੇ ਨੂੰ ਸ਼ਾਹ ਹੁਸੈਨ ਹੋਰਾਂ ਦੇ ਨਾਲ ਵੀ ਮਨਸੂਬ ਕੀਤਾ ਜਾਂਦਾ ਹੈ ਕਿ ਆ ਸ਼ਾਹ ਹੁਸੈਨੀ ਹੁਜਰਾ ਹੈ ਉਹ ਵੀ ਇੱਥੇ ਬੈਠਦੇ ਰਹੇ ਨੇ ਉਹ ਵੀ ਇਸ ਹੁਜਰੇ 'ਚ ਕਿਆਮ ਕਰਦੇ ਰਹੇ ਨੇ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਸ ਹੁਜਰੇ ਦੇ ਉੱਤੇ ਇੱਕ ਮਸਜਿਦ ਹੈ ਜਿੱਥੇ ਅਬੁਲ ਕਲਾਮ ਆਜ਼ਾਦ ਹੋਰੀ ਜਦ ਇੱਥੇ ਆਉਂਦੇ ਸਨ ਤੇ ਉਸ ਹੁਜਰੇ ਦੇ ਵਿੱਚ ਕਿਆਮ ਕਰਦੇ ਸਨ ਇੱਕ ਬੜੀ ਪੁਰਾਣੀ ਮਸਜਿਦ ਹੈ ਤਕਰੀਬਨ 500-600 ਸਾਲ ਪੁਰਾਣੀ ਮਸਜਿਦ ਇਸ ਹੁਜਰੇ ਦੇ ਉੱਤੇ ਹੈ ਉਸਤਾਦ ਦਾਮਨ ਹੋਰੀ ਉਹਨਾਂ ਦੇ ਉੱਤੇ ਗੱਲਬਾਤ ਕਰਨਾ ਮੇਰੇ ਇਕੱਲੇ ਦੇ ਵੱਸ ਦਾ ਰੋਗ ਨਹੀਂ ਸੀ ਮੈਂ ਆਪਣੇ ਸਟੂਡੀਓ 'ਚ ਬੈਠ ਕੇ ਵੀ ਗੱਲਬਾਤ ਕਰ ਸਕਦਾ ਸਾਂ ਉਹਨਾਂ ਦੇ ਉੱਤੇ ਲੇਕਿਨ ਸ਼ਾਇਦ ਮੇਰੇ ਕੋਲ ਉਹਨਾਂ ਨੌਲੇਜ ਨਹੀਂ ਉਹਨਾਂ ਇਲਮ ਨਹੀਂ ਕਿ ਮੈਂ ਉਹਨਾਂ ਦੀ ਜ਼ਾਤ ਦੇ ਬਾਰੇ ਗੱਲ ਕਰ ਸਕਾਂ ਕਿਉਂਕਿ ਬਹੁਤ ਅਜ਼ੀਮ ਇਨਸਾਨ ਸੀ ਆਏ ਦਿਨ ਬਹੁਤ ਸਾਰੀ ਜਗ੍ਹਾ ਦੇ ਉੱਤੇ ਬਹੁਤ ਸਾਰੇ ਇਵੈਂਟ ਉਹਨਾਂ ਦੇ ਨਾਮ ਦੇ ਨਾਲ ਮਨਸੂਬ ਕੀਤੇ ਜਾਂਦੇ ਨੇ ਉਹਨਾਂ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ 'ਤੇ ਡਿਬੇਟ ਕੀਤੀ ਜਾਂਦੀ ਹੈ ਉਹਨਾਂ ਦੀ ਸ਼ਾਇਰੀ ਦੇ ਉੱਤੇ ਥੀਸਿਸ ਲਿਖੇ ਜਾਂਦੇ ਨੇ ਬਹੁਤ ਇੱਕ ਲੰਬਾ ਚੌੜਾ ਪ੍ਰੋਸੈਸ ਹੈ ਉਸਤਾਦ ਦਾਮਨ ਹੋਰਾਂ ਦੇ ਸਿਰਫ ਨਾਮ ਨੂੰ ਲੈ ਕੇ ਉਹਨਾਂ ਨੇ ਆਪਦੀ ਜ਼ਿੰਦਗੀ ਕਿਵੇਂ ਗੁਜ਼ਾਰੀ ਹੈ ਉਹਨਾਂ ਨੇ ਕਿਸ ਅਸਲੂਬ ਦੇ ਵਿੱਚ ਸ਼ਾਇਰੀ ਕੀਤੀ ਹੈ ਉਹਨਾਂ ਨੇ ਆਪਣੀ ਸ਼ਾਇਰੀ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਪਬਲਿਸ਼ ਕਿਉਂ ਨਹੀਂ ਕਰਵਾਇਆ ਤੇ ਉਹਨਾਂ ਦੀ ਜ਼ਿੰਦਗੀ ਦੇ ਵਾਦ ਤੇ ਘਾਟ ਕੀ ਸਨ ਅੱਜ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਅੱਜ ਮੇਰੇ ਨਾਲ ਇੱਕ ਬਹੁਤ ਖਾਸ ਮਹਿਮਾਨ ਨੇ ਜਿਨ੍ਹਾਂ ਨੇ ਉਸਤਾਦ ਦਾਮਨ ਹੋਰਾਂ ਤੋਂ ਬਾਅਦ ਇਸ ਹੁਜਰੇ ਦੀ ਰੱਖਿਆ ਕੀਤੀ ਹੈ ਇਸ ਹੁਜਰੇ ਦੀ ਉਹਨਾਂ ਦੀਆਂ ਸ਼ੈਵਾਂ ਦੀ ਰੱਖਿਆ ਕੀਤੀ ਹੈ ਔਰ ਉਹਨਾਂ ਨੂੰ ਆਪਦੇ ਸੀਨੇ ਨਾਲ ਲਾ ਕੇ ਰੱਖਿਆ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਇੱਕ ਯਾਦ ਅੱਜ ਵੀ ਸਾਡੇ ਸਾਹਮਣੇ ਹੈ ਅੱਜ ਵੀ ਸਾਡੇ ਸਾਹਮਣੇ ਉਂਝ ਹੀ ਮੌਜੂਦ ਹੈ ਉਸੇ ਹਾਲਤ ਵਿੱਚ ਮੌਜੂਦ ਹੈ ਕੋਈ ਕਬਾੜ ਦਾ ਢੇਰ ਨਹੀਂ ਬਣਾਇਆ ਉਹਨੂੰ ਸਾਂਭ ਕੇ ਰੱਖਿਆ ਮੇਰੇ ਨਾਲ ਨੇ ਐਡਵੋਕੇਟ ਮੁਹੰਮਦ ਇਕਬਾਲ ਮੁਹੰਮਦ ਸਾਹਿਬ ਜਿਨ੍ਹਾਂ ਨੇ ਇੱਕ ਲੰਬੀ ਜ਼ਿੰਦਗੀ ਆਪਦੀ ਸਾਰੀ ਜ਼ਿੰਦਗੀ ਬਲਕਿ ਮੈਂ ਕਹਾਂਗਾ ਕਿ ਉਸਤਾਦ ਦਾਮਨ ਹੋਰਾਂ ਦੀ ਅਕੈਡਮੀ ਵਾਸਤੇ ਔਰ ਉਹਨਾਂ ਦੇ ਹੁਜਰੇ ਦੇ ਨਾਵੇਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸ਼ੈਵਾਂ ਦੇ ਨਾਵੇਂ ਲਾਤੀ अस्सलाम वालेकुम ਕੀ ਹਾਲ ਹੈ ਜੀ ਪਹਿਲੇ ਤਾਂ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਕਿ ਤੁਸੀਂ ਵੇਖ ਪੰਜਾਬ ਟੀਵੀ ਤੇ ਅੱਜ ਸਾਡੇ ਵੇਖਣ ਵਾਲੇ ਢੇਰ ਸਾਰੇ ਮਿੱਤਰ ਪਿਆਰਿਆਂ ਦੇ ਰੂਬਰੂ ਹੋ ਤੇ ਉਸਤਾਦ ਦਾਮਨ ਬਹੁਤ ਵੱਡਾ ਨਾਂ ਔਰ ਮੈਂ ਸਮਝਦਾ ਕਿ ਤੁਹਾਡੇ ਤੇ ਵੀ ਕੋਈ ਰੱਬ ਦੀ ਮਿਹਰ ਹੋਈ ਹੈ ਕੋਈ ਜਿਵੇਂ ਕਹਿੰਦੇ ਨਾ ਕੋਈ ਨੇਕੀ ਕੰਮ ਆ ਗਈ ਹੈ ਕਿ ਜਿਹੜਾ ਤੁਸੀਂ ਇਸ ਜਗ੍ਹਾ ਤੇ ਮੌਜੂਦ ਔਰ ਬੜੀ ਦੇਰ ਤੋਂ ਤੁਹਾਨੂੰ ਚੁਣ ਲਿਆ ਗਿਆ ਉਸਤਾਦ ਦਾਮਨ ਹੋਰਾਂ ਦਾ ਰਿਲੇਸ਼ਨ ਰੂਹਾਨੀ ਤੌਰ 'ਤੇ ਇਹਦਾ ਮਤਲਬ ਹੈ ਕਿ ਤੁਹਾਡੇ ਨਾਲ ਬੜਾ ਪੁਰਾਣਾ ਸੀ ਹੋਰ ਢੇਰਾਂ ਲੋਕ ਸਨ ਉਹਨਾਂ ਦੇ ਮਾਨੀ ਬਹੁਤ ਸਾਰੇ ਬੜੇ ਬੜੇ ਨਾਮ ਸ਼ਾਇਰਾਂ ਦੇ ਇਹ ਜਿਹੜੇ ਉਹਨਾਂ ਦੇ ਨਾਲ ਵੀ ਰਹੇ ਉਹਨਾਂ ਦੇ ਨਾਲ ਦੋਸਤਾਨੇ ਵੀ ਸਨ ਉਹਨਾਂ ਦੇ ਜ਼ਿੰਮੇ ਆ ਡਿਊਟੀ ਨਹੀਂ ਲੱਗੀ ਤੁਹਾਡੇ ਨਾਲ ਜ਼ਿੰਮੇ ਲੱਗੀ ਹੈ ਤੇ ਮੈਂ ਇਸ ਗੱਲ ਦੀ ਤੁਹਾਨੂੰ ਮੁਬਾਰਕਬਾਦ ਵੀ ਪੇਸ਼ ਕਰਨਾ ਅਸੀਂ ਗੱਲ ਕਰਨੇ ਆ ਉਸਤਾਦ ਦਾਮਨ ਹੋਰਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਜੰਮਪਲ ਕੇ ਸੰਦ ਹੈ ਔਰ ਉਹ ਕਿੱਥੇ ਉਹਨਾਂ ਦਾ ਜੰਮਪਲ ਹੋਇਆ ਉਹ ਥੋੜਾ ਜਿਹਾ ਸਾਡੇ ਵੇਖਣ ਵਾਲੇ 1911 ਦਾ ਉਹਨਾਂ ਦਾ ਸਾਲ ਹੈ ਜੀ ਜਨਮ ਦਾ ਜੀ ਤੇ ਇਹ ਲੁਹਾਰੀ ਅੰਦਰ ਇੱਕ ਮੱਲਾ ਹੈ ਕੂਚਾ ਡੋਗਰਾ ਹਾਂ ਕੂਚਾ ਡੋਗਰਾ ਦੇ ਵਿੱਚ ਉਹਨਾਂ ਦੀ ਪੈਦਾਇਸ਼ ਹੋਈ ਉਹਨਾਂ ਦਾ ਜਿਹੜਾ ਨਾਨਕਾ ਸੀ ਬਾਗਬਾਨਪੁਰੇ ਉਹ ਬਾਗਬਾਨਪੁਰੇ ਬਾਅਦ ਜਿਸ ਵੇਲੇ ਥੋੜੇ ਜਿਹੇ ਵੱਡੇ ਹੋਏ ਤੇ ਫਿਰ ਉਹ ਬਾਗਬਾਨਪੁਰੇ ਚਲੇ ਗਏ ਤੇ ਬਾਗਬਾਨਪੁਰੇ ਰਹੇ ਉਹ ਆਪਣੇ ਨਾਨਕਿਆਂ ਨਾਲ ਤੇ 1950 ਚ ਪਾਕਿਸਤਾਨ ਬਣਨ ਤੋਂ ਬਾਅਦ
ਉਹ ਫਿਰ ਉੱਥੇ ਕੁਝ ਜਿਹੜੇ ਨੇ ਮੁਸਲਿਮ ਲੀਗ ਦੇ ਜਿਹੜੇ ਐਸੇ ਲੋਕ ਉਹਨਾਂ ਨੇ ਆਪ ਨੇ ਜਿਹੜੀਆਂ ਨਜ਼ਮਾਂ ਲਿਖੀਆਂ ਉਹਨਾਂ ਦੇ ਰਿਐਕਸ਼ਨ ਦੇ ਵਿੱਚ ਉਹਨਾਂ ਨੇ ਉਸਤਾਦਾਂ ਨੂੰ ਕੁੱਟ ਫੈਂਟ ਲਾਈ। ਅੱਛਾ। ਤੇ ਉਹਨਾਂ ਦੀ ਦੁਕਾਨ ਸੀ ਉੱਥੇ, ਉਹਦੇ 'ਚ ਕਿਤਾਬਾਂ ਸਨ, ਉਹਦੇ 'ਚ ਉਹਨਾਂ ਦੀ ਸ਼ਾਇਰੀ ਦੇ ਮੁਸੱਬਦਾ ਸੀ, ਉੱਥੇ ਹੀ ਉਹ ਸਾਰੀਆਂ ਆਪਣੀਆਂ ਚੀਜ਼ਾਂ ਰੱਖਦੇ ਸੀ। ਉਹ ਜਿਸੇ ਉਹਨੂੰ ਅੱਗ ਲਾਈ, ਕੁੱਟ ਫੈਂਟ ਵੀ ਲਾਈ। ਉੱਥੋਂ ਫਿਰ ਉਹ ਬਾਦਸ਼ਾਹੀ ਮਸਜਿਦ ਦੇ ਸ਼ੁਮਾਲੀ ਦਰਿਆਂ 'ਚ ਆ ਕੇ ਰਹਿਣ ਲੱਗ ਪਏ। ਤੇ ਬਾਅਦੋਂ ਫਿਰ ਜਿਹੜਾ ਨਾ 1950 'ਚ ਇਸ ਗੁਜਰੇ 'ਚ ਆ ਗਏ। ਸਹੀ। ਅੱਛਾ, ਉਹਨਾਂ ਦਾ ਕੋਈ ਤਾਰੀਖ ਮਿਲਦੀ ਹੈ ਜਾਂ ਤੁਹਾਡੇ ਇਲਮ 'ਚ ਹੋਵੇ ਕਿ ਉਹਨਾਂ ਨੇ ਸ਼ਾਇਰੀ ਦਾ ਸਫ਼ਰ ਕਦੋਂ ਸ਼ੁਰੂ ਕੀਤਾ? ਬਚਪਨ 'ਚ ਹੀ ਲਿਖਣਾ ਸ਼ੁਰੂ ਕਰਤਾ ਜਾਂ ਕੋਈ 15-20 ਸਾਲ ਦੀ ਉਮਰ ਸੀ, ਜਾਂ ਕਿਦੋਂ ਤੁਹਾਨੂੰ ਕੋਈ ਨੌਲੇਜ ਤੁਹਾਡੇ ਹੋਵੇ? ਉਹ ਆਪ ਹੀ ਇੱਕ ਇੰਟਰਵਿਊ ਮਨੂ ਭਾਈ ਤੇ ਨਵਾਜ਼ ਸਾਹਿਬ ਉਹਨਾਂ ਨੇ ਕੀਤਾ ਸੀ ਰੇਡੀਓ ਪਾਕਿਸਤਾਨ ਦੇ, ਉਹਦੇ 'ਚ ਉਹਨਾਂ ਨੇ ਆਪ ਹੀ ਜ਼ਿਕਰ ਕੀਤਾ ਕਿ ਮੈਂ ਅਜੇ ਛੋਟੀ ਉਮਰੇ ਹੀ ਸੀ, ਯਾਨੀ ਉਦੋਂ ਉਮਰ ਹੋਏਗੀ 12-14 ਸਾਲ ਦੀ। ਉਦੋਂ ਤੋਂ ਹੀ ਉਹ ਜਿਹੜੇ ਨਾ ਜੋੜ ਤੋੜ ਕਰਦਾ ਸੀ। ਉਹ ਜੋੜ ਤੋੜ ਕਰਦਿਆਂ ਸ਼ਾਇਰੀ ਜਿਹੜੀ ਇਹ ਸ਼ੁਰੂ ਹੋ ਗਈ। ਤੇ ਨਾਲ ਮੈਂ ਇਹ ਜਿਹੜੇ ਮੁਸ਼ਾਇਰੇ ਹੁੰਦੇ ਸੀ ਬਾਗਾਂ 'ਚ, ਤੇ ਉਹ ਵੀ ਸੁਣਦਾ ਸੀ, ਤੇ ਉੱਥੋਂ ਮੈਨੂੰ ਸ਼ੌਕ ਪੈਦਾ ਹੋਇਆ। ਤੇ ਫਿਰ ਬਕਾਇਦਾ ਜਿਹੜੀ ਸ਼ਾਇਰੀ ਉਹਨਾਂ ਨੇ ਉਹ ਸ਼ੁਰੂ ਕੀਤੀ। ਤੇ ਇਹ ਗਾਲਬਨ ਉਹਨਾਂ ਦੀ ਉਮਰ ਜਿਹੜੀ ਉਹ ਸਾਡੇ 14-15 ਸਾਲ ਉਦੋਂ ਤੋਂ ਉਹਨਾਂ ਦਾ ਆਗਾਜ਼ ਹੋ ਗਿਆ। ਅੱਛਾ, ਬੇਸਿਕਲੀ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਮਜ਼ਾਮਤੀ ਸ਼ਾਇਰੀ ਹੈ, ਤੇ ਉਹਨਾਂ ਨੇ ਮਤਲਬ ਜਿੱਥੇ ਵੀ ਜ਼ੁਲਮ, ਜਿੱਥੇ ਵੀ ਧਰਾਅ ਹੋਇਆ ਉਹਦੇ ਖਿਲਾਫ ਉਹਨਾਂ ਨੇ ਲਿਖਿਆ। ਹਾਂ, ਉਹਦੇ ਵਾਸਤੇ ਜਿਵੇਂ ਤੁਸੀਂ ਅੱਗੇ ਦੱਸਿਆ ਕਿ ਕੁੱਟ ਫੈਂਟ ਵਾਲਾ ਵੀ ਮਾਮਲਾ ਹੋਇਆ, ਲੇਕਿਨ ਫਿਰ ਵੀ ਉਹਨਾਂ ਨੇ ਆਪਦੀ ਕਲਮ ਦੇ ਰਾਹੀਂ ਲੋਕਾਂ ਤੱਕ ਸ਼ਊਰ ਪਹੁੰਚਾਇਆ ਕਿ ਅਸਲ ਕਹਾਣੀ ਇਹ ਵੇ। ਉਸਤਾਦ ਦਾਮਨ ਦੀ ਸ਼ਾਇਰੀ ਦੇ ਮੁਖਤਲਿਫ ਫੇਜ਼ ਨੇ। ਮਸਲਨ ਉਮਰੀ ਦੀ ਸ਼ਾਇਰੀ ਜਿਹੜੀ ਉਹਨਾਂ ਦੀ, ਉਹਦੇ ਵਿੱਚ ਜਿਵੇਂ ਉਹ ਇੱਕ ਥੋੜੀ ਜਿਹੀ ਜਜ਼ਬਾ ਹੁੰਦਾ, ਇੱਕ ਮੁਹੱਬਤ ਦਾ ਵੀ, ਰੁਮਾਨੀਅਤ ਦਾ ਵੀ। ਉਹ ਰੁਮਾਨੀਅਤ ਜਿਹੜੀ ਹੈ ਉਹ ਉਹਦੇ ਵੱਲ ਵੀ ਉਹ ਰਹੇ, ਲੇਕਿਨ ਉਸ ਹਿਸਾਬ ਨਾਲ ਰੁਮਾਨੀਅਤ ਵੱਲ ਨਹੀਂ ਗਏ। ਉਹਨਾਂ ਨੇ ਸ਼ਾਇਰੀ, ਚੂੰਕਿ ਉਸ ਵੇਲੇ ਆਜ਼ਾਦੀ ਦੀ ਤਹਿਰੀਕ ਚੱਲ ਰਹੀ ਸੀ, ਉਹ ਆਜ਼ਾਦੀ ਦੀ ਤਹਿਰੀਕ ਵੱਲ ਮਾਇਲ ਹੋ ਗਏ ਜ਼ਹਿਨੀ ਤੌਰ 'ਤੇ। ਲਿਹਾਜ਼ਾ ਉਹਨਾਂ ਦੀ ਜਿਹੜੀ ਨਜ਼ਮਾਂ ਸੀ ਨਾ ਜ਼ਿਆਦਾਤਰ ਉਸ ਵੇਲੇ ਵੀ, ਉਹਨਾਂ 'ਚ ਆਜ਼ਾਦੀ ਦਾ ਜਿਹੜਾ ਨਾ ਖਾਸ਼, ਆਜ਼ਾਦੀ ਦਾ ਇਜ਼ਹਾਰ, ਆਜ਼ਾਦੀ ਹਾਸਲ ਕਰਨ ਦੀ ਤਮੰਨਾ, ਉਹ ਉਹਨਾਂ ਦੀ ਸ਼ਾਇਰੀ 'ਚ ਜ਼ਿਆਦਾ ਸੀ। ਅੰਗਰੇਜ਼ ਦੇ ਖਿਲਾਫ ਜਿਹੜੀ ਤਹਿਰੀਕ ਆਜ਼ਾਦੀ ਦੀ, ਉਹਦੇ ਨਾਲ ਜੁੜ ਗਏ। ਇਹ ਜਿਹੜਾ ਇਬਤਦਾਈ ਜ਼ਮਾਨਾ ਉਹਨਾਂ ਦਾ, ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਜਿਹੜੀ ਹੋਈ, ਜਿਹੜੀ ਆਜ਼ਾਦੀ ਹਾਸਲ ਹੋਈ ਅੰਗਰੇਜ਼ ਕੋਲ, ਉਹਦੇ ਤੋਂ ਪਹਿਲੇ ਉਹਨਾਂ ਦੇ ਜਿਹੜੀ ਉਹ ਮਜ਼ਾਮਤੀ ਸ਼ਾਇਰੀ ਸੀ ਅੰਗਰੇਜ਼ ਦੇ ਖਿਲਾਫ ਆਜ਼ਾਦੀ ਲਈ। ਲੇਕਿਨ ਸਿਰਫ ਉਹਨਾਂ ਦੀ ਇਹ ਜਿਹੜੀ ਮਜ਼ਾਮਤੀ ਸ਼ਾਇਰੀ ਨਹੀਂ ਅਸੀਂ ਕਹਿ ਸਕਦੇ, ਉਹਨਾਂ ਦੀ ਸ਼ਾਇਰੀ ਦੇ ਹੋਰ ਵੀ ਰੰਗ ਨੇ। ਜਿਵੇਂ ਅਸੀਂ ਉਹ ਕਿਤਾਬ ਜਦੋਂ ਮੁਸੱਬਦਾ ਮੁਰਤਬ ਕੀਤਾ ਸੀ, ਉਹਦੇ 'ਚ ਅਸੀਂ ਉਹਦੇ ਚੈਪਟਰ ਬੰਨੇ ਨੇ। ਉਹਨਾਂ ਦਾ ਸੂਫੀਆਨਾ ਕਲਾਮ ਵੀ, ਜਿਸ ਚੈਪਟਰ ਨੂੰ ਅਸੀਂ ਨਾਂ ਦਿੱਤਾ ਸੀ ਸੂਫੀ ਦਾਮਨ, ਉਹਦੇ ਵਿੱਚ ਆਗਾਜ਼ ਹੀ ਉਹਨਾਂ ਦਾ ਉਹ ਕੁਝ ਕਹਿਣ ਨੂੰ ਜੀ ਪਿਆ ਕਰਦਾ, ਕੁਝ ਕਹਿਣ ਤੋਂ ਵੀ ਪਿਆ ਡਰਦਾ, ਕੁਝ ਕਹੀਏ ਪਾਗਲ ਕਹਿੰਦੇ ਨੇ, ਚੁੱਪ ਰਹੀਏ ਸੀਨਾ ਸੜਦਾ, ਕੁਝ ਕਹਿਣ ਨੂੰ ਜੀ ਪਿਆ ਕਰਦਾ। ਹੁਣ ਬਾਬਾ ਬੁੱਲੇ ਸ਼ਾਹ ਇਸੇ ਗੱਲ ਨੂੰ ਸੱਚ ਆਖਿਆ ਭਾਂਬੜ ਮੱਚਦਾ, ਸੱਚ ਆਖਿਆ ਭਾਂਬੜ ਮੱਚਦਾ, ਝੂਠ ਆਖਿਆ ਹੀ ਕੁਝ ਬਚਦਾ, ਜੀ ਦੋਹਾਂ ਗੱਲਾਂ ਤੇ ਜੱਚਦਾ, ਜੱਚ ਕੇ ਜੀਭਾ ਕਹਿੰਦੀ ਮੂੰਹ ਆਈ ਬਾਤ ਨਾ ਰਹਿੰਦੀ। ਹੁਣ ਉਹ ਮੂੰਹ ਆਈ ਬਾਤ ਨਾ ਰਹਿੰਦੀ ਏ, ਉਧਰ ਨੂੰ ਉਹਨਾਂ ਦਾ ਮਜ਼ਾਜ ਗਿਆ, ਇਹਨਾਂ ਦਾ ਗਿਆ ਚੁੱਪ ਰਹੀਏ ਸੀਨਾ ਸੜਦਾ। ਇਸ ਲਈ ਜਿਸ ਵੇਲੇ ਇਹ ਆਪਣੇ ਮਾਹੌਲ ਦੇ ਵਿੱਚ ਕੋਈ ਜ਼ੁਲਮ ਜਬਰ ਵੇਖਦੇ ਸੀ, ਉਹਦੇ ਤੇ ਚੁੱਪ ਨਹੀਂ ਸੀ ਰਹਿੰਦੇ। ਉਹ ਲਿਹਾਜ਼ਾ ਜਿਸ ਵੇਲੇ ਰੱਬ ਨਾਲ ਗੱਲਾਂ ਜਿਸ ਵੇਲੇ ਉਹਨਾਂ ਨੇ ਕੀਤੀਆਂ ਨੇ, ਉਹ ਵੀ ਜਿਸ ਵੇਲੇ ਉਹ ਜ਼ੁਲਮ ਤੇ ਜਬਰ ਮੁਆਸ਼ਰੇ ਦੇ ਵਿੱਚ ਵੇਖਦੇ ਨੇ, ਰੱਬ ਜਿਹੜਾ ਹੈ ਉਹ ਤੇ ਸਾਰਿਆਂ ਤਾਕਤਾਂ ਦਾ ਮਾਲਕ ਹੈ, ਤੇ ਫਿਰ ਰੱਬ ਨਾਲ ਵੀ ਗਿਲਾ ਕਰ ਜਾਂਦੇ ਸੀ। ਉਹ ਰੱਬ ਨਾਲ ਗਿਲਾ ਕਿਉਂ ਕਰਦੇ ਸੀ? ਵੀ ਸਾਰੀਆਂ ਤਾਕਤਾਂ ਤੇ ਤੇਰੇ ਕੋਲ ਨੇ, ਰਿਜ਼ਕ ਤੂੰ ਦੇਣਾ, ਪੈਦਾ ਤੂੰ ਕੀਤਾ, ਖਾਲਕ ਤੂੰ ਹੈ, ਮਾਲਕ ਤੂੰ ਹੈ, ਇਹ ਤੇਰੇ ਬੰਦੇ, ਇਹ ਤੇਰੇ ਬੰਦੇ ਜਿਹੜੇ ਨੇ, ਇਹਨਾਂ ਨਾਲ ਇਹ ਸਾਰਾ ਕੁਝ ਕਿਉਂ ਹੋ ਰਿਹਾ? ਉਹ ਰੱਬ ਨਾਲ ਵੀ ਗਿਲਾ ਕਰ ਜਾਂਦੇ ਸੀ। ਜੇਕਰ ਸਾਹਮਣੇ ਹੋਵੇ ਤਾਂ ਗੱਲ ਕਰੀਏ, ਖਬਰੇ ਅਸਮਾਨਾਂ ਤੇ ਬਹਿ ਕੇ ਕੀ ਕਰਦਾ? ਇਹ ਦੁਨੀਆ ਬਣਾਈ ਸੂ ਮਾਣ ਏਡਾ,
ਜਿੱਥੇ ਡੁੱਬ ਕੇ ਮਰਨ ਨੂੰ ਜੀ ਕਰਦਾ ਉਹ ਗਿਲਾ ਉੱਥੇ ਵੀ ਕਰ ਜਾਂਦੇ ਸੀ। ਫਿਰ ਰੱਬ ਨਾਲ ਹੀ ਉਹ ਗੱਲਾਂ ਕਰਦਿਆਂ ਕਰਦਿਆਂ ਬਾਬਾ ਬੁੱਲ੍ਹੇ ਸ਼ਾਹ ਵਾਲਾ ਦਬੰਗ ਅੰਦਾਜ਼ ਜਿਹੜਾ ਉਹ ਵੀ, ਸ਼ਾਹ ਹੁਸੈਨ ਦਾ ਰੰਗ ਵੀ, ਫਿਰ ਬਾਬਾ ਫਰੀਦ ਦਾ ਰੰਗ ਵੀ, ਇਹ ਜਿਹੜੇ ਸੂਫੀਆਨਾ ਰੰਗ ਇਹ ਉਹਨਾਂ ਦਾ ਉਹਦੇ ਵਿੱਚ ਹੈ ਸੀ। ਤੇ ਉਹਦੇ ਤੋਂ ਇਲਾਵਾ ਜਿਹੜਾ ਉਹਨਾਂ ਨੇ ਹੀਰ ਬਾਬਾ ਵਾਰਿਸ ਸ਼ਾਹ ਉਹਨਾਂ ਕੋਲ ਮੁਤਾਸਰ ਸੀ ਆਪਣੇ ਅੰਦਾਜ਼ ਨਾਲ, ਉਹਨਾਂ ਨੇ ਹੀਰ ਦਾ ਚੈਪਟਰ ਵੀ ਬੰਨਿਆ। ਜਿਵੇਂ ਅਸੀਂ ਸ਼ੁਰੂ 'ਚ ਗੱਲ ਕੀਤੀ ਕਿ ਉਹ ਉਹਨਾਂ ਦਾ ਮੁਸਵਦਾ ਵੀ ਉੱਥੇ ਹੀ ਸੀ, ਹੀਰ ਦਾ ਵੀ ਜਿਹੜਾ ਉਹਨਾਂ ਨੇ ਲਿਖਿਆ ਸੀ ਉੱਥੇ ਹੀ ਉਹ ਸੜ ਸੁੜ ਗਿਆ ਸੀ। ਤੇ ਮੁੜ ਕੇ ਉਹ ਦੁਕਾਨ ਸੜਨ ਤੋਂ ਬਾਅਦ ਉਹਨਾਂ ਦਾ ਦਿਲ ਟੁੱਟ ਗਿਆ, ਉਹਨਾਂ ਨੇ ਲਿਖਣਾ ਜਿਹੜਾ ਉਹ ਹੀ ਛੱਡ ਦਿੱਤਾ। ਲਿਖ ਕੇ ਕੁਝ ਨਹੀਂ ਸੀ ਰੱਖਦੇ ਹੁੰਦੇ, ਜ਼ੁਬਾਨੀ ਯਾਦ ਰੱਖਦੇ ਸੀ। ਉਹ ਫਿਰ ਸਿਲਸਿਲਾ ਇਵੇਂ ਚੱਲਦਾ ਗਿਆ। ਫਿਰ ਪੰਜਾਬੀ ਜ਼ੁਬਾਨ ਦੇ ਨਾਲ ਕਿਉਂਕਿ ਉਹਨਾਂ ਨੂੰ ਬੜਾ ਪਿਆਰ ਸੀ, ਉਹ ਪੰਜਾਬੀ ਜ਼ੁਬਾਨ ਦੇ ਨਾਲ ਪਿਆਰ ਹੋਣ ਦੀ ਵਜ੍ਹਾ ਤੋਂ ਪੰਜਾਬੀ ਤੇ ਵੀ ਉਹਨਾਂ ਨੇ ਨਜ਼ਮਾਂ ਲਿਖੀਆਂ। ਉਹ ਜਿਹੜਾ ਚੈਪਟਰ ਹੈ ਉਹਨੂੰ ਅਸੀਂ ਬੰਨਿਆ ਪੰਜਾਬੀ ਦਾਮਨ ਦੇ ਨਾਂ ਤੇ ਫਿਰ ਇਸੇ ਤਰ੍ਹਾਂ ਉਹਨਾਂ ਦਾ ਇੱਕ ਰੰਗ ਹੈ, ਇਹ ਹੀਰ ਜਿਹੜਾ ਲਿਖਿਆ ਉੱਥੇ ਦਾਮਨ ਦੀ ਹੀਰ ਦਾ ਚੈਪਟਰ ਅਸੀਂ ਉਹ ਕੀਤਾ। ਫਿਰ ਕੁਝ ਉਹਨਾਂ ਦੇ ਜਿਹੜੇ ਨਾ ਉਹ ਪੀਣ ਪਿਆਣ ਤੇ ਵੀ ਸ਼ੇਰ ਨੇ, ਉਹ ਜਿਹੜੇ ਪੀਣ ਪਿਆਣ ਦੇ ਸ਼ੇਰ ਨੇ ਉਹਦਾ ਨਾਂ ਅਸੀਂ ਜਿਹੜਾ ਨਾ ਉਹ ਦਾਮਨ ਮਸਤੀ ਦਾ ਦਿੱਤਾ। ਫਿਰ ਉਹ ਅਕਲ ਤੇ ਦਾਨਿਸ਼ ਦੀਆਂ ਗੱਲਾਂ ਨੇ, ਉਹਨਾਂ ਨੇ ਜ਼ਮਾਨੇ 'ਚ ਬੜੀ ਪੁੱਠ ਸਿੱਧ ਵੇਖੀ, ਮੁਆਸ਼ਰਤ ਦਾ ਉਹਨਾਂ ਨੂੰ ਬੜਾ ਇਲਮ ਸੀ, ਬੜਾ ਗਹਿਰਾ ਇਲਮ ਸੀ, ਰਿਸ਼ਤਿਆਂ ਦਾ, ਨਾਤਿਆਂ ਦਾ, ਮੁਆਸ਼ਰਤ ਦਾ। ਉਹਦੇ ਵਿੱਚ ਅਸੀਂ ਫਿਰ ਜਿਹੜੇ ਨੇ ਉਹਨਾਂ ਦੀ ਸ਼ਾਇਰੀ ਉਹਨੂੰ ਵਨ ਸੁਵੰਨੇ ਰੰਗ ਦੇ ਨਾਂ ਨਾਲ ਉਹ ਚੈਪਟਰ ਦਾ ਨਾਂ ਰੱਖਿਆ। ਲਿਹਾਜ਼ਾ ਕਿਸੇ ਇੱਕ ਹਵਾਲੇ ਨਾਲ ਨਹੀਂ ਕਿ ਉਸਤਾਦ ਦਾਮਨ ਦਾ ਕਹੀਏ ਕਿ ਉਹਨਾਂ ਦਾ ਕੋਈ ਇੱਕ ਰੰਗ ਹੈ, ਉਹਨਾਂ ਦੇ ਬਹੁਤ ਸਾਰੇ ਰੰਗ ਨੇ ਤੇ ਉਹਨਾਂ ਰੰਗਾਂ ਦੇ ਵਿੱਚ ਉਹ ਮੁਖਤਲਿਫ ਜੋ ਉਹਨਾਂ ਨੂੰ ਸੋਚ ਆਉਂਦੀ ਸੀ ਉਸ ਹਿਸਾਬ ਵਿੱਚ ਉਹ ਗੱਲ ਕਰ ਦਿੰਦੇ ਸੀ। ਹਾਂ ਬਿਲਕੁਲ। ਜਦੋਂ ਸਾਡੇ ਵਜ਼ੀਰ ਆਜ਼ਮ ਸਾਹਿਬ ਜਿਹੜਾ ਅੱਜ ਸਾਰੇ ਹੀ ਕਹਿੰਦੇ ਨੇ ਉਹ ਗਲਤੀ ਹੋਈ ਸੀ ਉਸ ਵੇਲੇ ਉਹਨਾਂ ਨੇ ਉਹ ਗੱਲ ਕਰ ਛੜੀ ਸੀ। ਉਸ ਵੇਲੇ ਉਹਨਾਂ ਨੇ ਉਹ ਗੱਲ ਕੀਤੀ ਕਿ ਬਈ ਜਾਣਾ ਸੀ ਲਿਆਕਤ ਅਲੀ ਖਾਨ ਸਾਹਿਬ ਨੇ ਉਧਰ ਨੂੰ ਰੂਸ ਦੇ ਦੌਰੇ ਤੇ, ਤਾਰੀਖ ਤੈਅ ਹੋ ਗਈ ਸੀ ਤੇ ਮੁੜ ਕੇ ਰਾਤੋਂ ਰਾਤ ਤਬਦੀਲੀ ਹੋਈ ਤੇ ਅਮਰੀਕਾ ਦੇ ਦੌਰੇ ਤੇ ਚਲੇ ਗਏ। ਉਦੋਂ ਉਹਨਾਂ ਨੇ ਇਤਜਾਜ਼ਨ ਸ਼ੇਰ ਕਹੇ ਸੀ, ਉਹਨਾਂ ਨੇ ਕਿਹਾ ਸੀ ਬੇਗਮ ਕੀ ਕਹਿੰਦੀ ਗਰਾਰਾ ਕੀ ਕਹਿੰਦਾ, ਬੇਗਮ ਕੀ ਕਹਿੰਦੀ ਗਰਾਰਾ ਕੀ ਕਹਿੰਦਾ, ਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ, ਜੇ ਦੌਰਾ ਵੀ ਪਵੇ ਤੇ ਅਮਰੀਕਾ ਦਾ ਪੈਂਦਾ। ਉਸ ਵੇਲੇ ਵੀ ਉਹਨਾਂ ਨੇ ਇੱਕ ਇਤਜਾਜ ਕੀਤਾ ਸੀ। ਇਕਬਾਲ ਸਾਹਿਬ ਆ ਦੱਸੋ ਕਿ ਇੱਕ ਉਹਨਾਂ ਦੀ ਨਜ਼ਮ ਹੈ ਉਸਤਾਦ ਦਾਮਨ ਹੋਣਾ ਦੀ ਬੜੀ ਮਸ਼ਹੂਰ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਹੈ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਇਹਦੇ ਬਾਰੇ ਜ਼ਰਾ ਕੁਝ ਦੱਸੋ ਕਿ ਉਹਨਾਂ ਨੇ ਕਿਦੋਂ ਲਿਖੀ? ਇਹ ਉਹਨਾਂ ਨੇ 1954 'ਚ ਲਿਖੀ ਸੀ। ਅੱਛਾ। ਤੇ ਇਹਦਾ ਜਿਹੜਾ ਪਸ ਮੰਜ਼ਰ ਹੈ ਉਹ ਬੜਾ ਜ਼ਰੂਰੀ ਹੈ ਬਿਆਨ ਕਰਨਾ। ਇਹ ਇੱਕ ਤੇ ਇਹ ਕਿ ਨਵੀਂ ਨਵੀਂ ਆਜ਼ਾਦੀ ਹੋਈ ਸੀ ਜੀ, ਉਸ ਆਜ਼ਾਦੀ ਦੇ ਜਿਹੜੇ ਮੰਨਫੀ ਅਸਰਾਤ ਨੇ ਉਹ ਜ਼ਾਹਰ ਹੋ ਰਹੇ ਸੀ ਕਿ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਬੜੇ ਖਰਾਬ ਸਨ। ਇੱਧਰੋਂ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਉਧਰ ਨੂੰ ਗਏ ਚੜ੍ਹਦੇ ਪੰਜਾਬ ਨੂੰ, ਜਿਹੜੇ ਚੜ੍ਹਦੇ ਪੰਜਾਬ ਤੋਂ ਇੱਧਰ ਨੂੰ ਆਏ ਉਹ ਬੜੀ ਕਤਲੋ ਗਾਰਤ ਹੋਈ, ਬੜਾ ਕੁਝ ਜਿਹੜਾ ਨਾ ਤਬਾਹ ਬਰਬਾਦ ਹੋਇਆ ਜੀ, ਲੋਕਾਂ ਦੀ ਬੜੀ ਹਾਲਤ ਖਰਾਬ ਹੋਈ। ਉਹ ਸ਼ਾਇਰ ਸਨ, ਉਹ ਮੁਸ਼ਾਹਦਾ ਸਾਰਾ ਕਰ ਰਹੇ ਸਨ ਤੇ ਅੰਦਰ ਇੱਕ ਸਾੜ ਤੇ ਹੈ ਸੀ। ਉਹ ਅੰਦਰ ਦਾ ਸਾੜ ਜਿਹੜਾ ਹੈ ਉਹ ਫਿਰ ਜਿਹੜਾ ਨਾ ਸ਼ਾਇਰ ਦਾ ਤੇ ਸ਼ੇਰਾਂ ਦੇ ਰਾਹੀਂ ਨਿਕਲਦਾ। ਬਿਲਕੁਲ। ਉਹ ਇਹ ਨਜ਼ਮ ਉਸ ਵੇਲੇ ਜਿਹੜੇ ਨਾ ਆਜ਼ਾਦੀ ਤੋਂ ਬਾਅਦ, ਵੰਡ ਤੋਂ ਬਾਅਦ ਦੇ ਜਿਹੜੇ ਕਰਬ ਸਨ, ਇਹ ਪਸ ਮੰਜ਼ਰ ਉਹ ਹੈ। ਲੇਕਿਨ ਜਿਹੜਾ ਇਸ ਦਾ ਇੱਕ ਹੋਰ ਪਸ ਮੰਜ਼ਰ ਹੈ ਕਿ ਇਹ ਪੜ੍ਹੀ ਗਈ ਸੀ ਦਿੱਲੀ, ਮੁਸ਼ਾਇਰਾ ਹੋਇਆ ਸੀ। ਅੱਛਾ। ਉਹ ਦਿੱਲੀ ਕਿਵੇਂ ਪਹੁੰਚ ਗਏ ਉਹਦਾ ਵੀ ਇੱਕ ਪਸ ਮੰਜ਼ਰ ਹੈ। ਉਹਦੇ ਵੀ ਇੱਕ ਜਿਹੜਾ ਨਾ ਪਿੱਛੇ ਵੰਡ ਹੈ ਕਿ ਪਹੁੰਚ ਕਿਵੇਂ ਗਏ। ਹੋਇਆ ਇਹ ਸੀ ਕਿ ਬਈ ਸ਼ੌਕਤ ਹੁਸੈਨ ਰਿਜ਼ਵੀ ਸਾਹਿਬ ਸ਼ਾਹ ਨੂਰ ਸਟੂਡੀਓ ਦੇ ਉਹ ਮਾਲਕ ਵੀ ਸਨ, ਡਾਇਰੈਕਟਰ ਵੀ ਸਨ, ਮੈਡਮ ਨੂਰ ਜਹਾਂ ਦੇ ਉਹ ਖਾਮਦ ਵੀ ਸਨ। ਉਹ ਸ਼ੌਕਤ ਹੁਸੈਨ ਰਿਜ਼ਵੀ ਸਾਹਿਬ ਇੱਥੇ ਤਸ਼ਰੀਫ ਲੈ ਉਸਤਾਦ ਹੋਰਾਂ ਕੋਲ ਐਸੇ ਕਮਰੇ 'ਚ ਤੇ ਇੱਕ ਤਾਰਫ ਕਰਾਇਆ ਇੱਕ ਨਾਲ ਉਹਨਾਂ ਦੇ ਹੋਰ ਮਹਿਮਾਨ ਸਨ। ਇਹ ਨਕਸ਼ਬ ਸਾਹਿਬ ਨੇ, ਇਹ ਫਿਲਮਸਾਜ਼ ਵੀ ਨੇ, ਇਹ ਡਾਇਰੈਕਟਰ ਵੀ ਨੇ, ਇਹ ਸ਼ਾਇਰ ਵੀ ਨੇ, ਇਹ ਗੀਤ ਨਗਾਰ ਵੀ ਨੇ। ਇਹਨਾਂ ਦੀਆਂ ਉਸਤਾਦ ਜੀ 2 ਫਿਲਮਾਂ ਨੇ ਉਹ ਬਣਾਈਆਂ ਨੇ ਇਹਨਾਂ ਦੀ, ਉਹੀ ਕੁੱਲ ਅਸਾਸਾ ਸੀ। ਉਹ ਰਹਿ ਗਿਆ ਇੰਡੀਆ 'ਚ, ਉਹ ਸਾਨੂੰ ਜਿਹੜਾ ਨਾ ਉਹ ਲਿਆ ਦਿਓ। ਉਸਤਾਦ ਅਰੀ ਹੱਸ ਪਏ, ਕਹਿੰਦੇ ਉਹਨੂੰ ਯਕੀਨ ਨਹੀਂ ਹੈਗਾ।
ਉਹ ਚੂੰਕਿ ਮੁਰਾਦਾਬਾਦ ਦੇ ਸਨ ਤੇ ਉਸਤਾਦ ਉਹਨਾਂ ਨੇ ਧੋਤੀ ਬੰਨੀ ਹੈ, ਕੁਰਤਾ ਪਾਇਆ ਹੈ ਹਾਂ ਤੇ ਸਿਰ ਵੀ ਜਿਹੜਾ ਨਾ ਉਹਦੇ ਤੇ ਮਸ਼ੀਨ ਪਰਵਾਈ ਹੈ ਤੇ ਆਪਣੇ ਉਹ ਜਿਹੜਾ ਨੂੰ ਭਲਵਾਨ ਟਾਈਪ ਬੈਠੇ ਨੇ ਬੜੇ ਸਾਦਗੀ ਦੇ ਨਾਲ। ਉਹ ਜਿਹੜੇ ਉਰਦੂ ਸਪੀਕਿੰਗ ਲੋਕ ਨੇ ਮੁਰਾਦਾਬਾਦ ਦੇ, ਦਿੱਲੀ ਦੇ, ਲਖਨਊ ਦੇ, ਉਹਨਾਂ ਨੂੰ ਵੈਸੇ ਹੀ ਜਿਹੜਾ ਨਾ ਉਹ ਧੋਤੀ ਕੁਰਤੇ ਵਾਲਾ ਉਹ ਸਮਝਦੇ ਨੇ ਕਿ ਸ਼ਾਇਦ ਇਹਨੂੰ ਅਕਲ ਵੀ ਨਹੀਂ ਹੈਗੀ, ਇਹਨੂੰ ਇਲਮ ਵੀ ਨਹੀਂ ਹੈਗਾ, ਉਹਦਾ ਸ਼ੌਰੀ ਲੈਵਲ ਜ਼ਰਾ ਉਹ ਨੀਵਾਂ ਸਮਝਦੇ ਨੇ। ਲੇਕਿਨ ਬਾਅਦ ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਵੀ ਇਹ ਅਕਲ, ਸ਼ੌਰ, ਇਲਮ ਦਾ ਤਾਲਕ ਜਿਹੜਾ ਲਿਬਾਸ ਨਾਲ ਨਹੀਂ, ਉਹ ਤੇ ਕਿਸੇ ਹੋਰ ਹਿਸਾਬ ਵਿੱਚ ਹੈ। ਉਹ ਸ਼ੌਕਤ ਹੁਸੈਨ ਰਿਜ਼ਵੀ ਸਾਹਿਬ ਨੂੰ ਜਿਸ ਵੇਲੇ ਉਸਤਾਦਾਂ ਨੇ ਕਿਹਾ ਵੀ ਉਹਨੂੰ ਯਕੀਨ ਨਹੀਂ ਹੈਗਾ ਤੇ ਰਿਜ਼ਵੀ ਸਾਹਿਬ ਨੇ ਫੌਰਨ ਕਿਹਾ, ਉਸਤਾਦ ਜੀ ਮੈਨੂੰ ਤਾਂ ਪਤਾ ਹੈ ਨਾ ਕਿ ਤੁਸੀਂ ਉਹ ਫਿਲਮਾਂ ਲਿਆ ਸਕਦੇ ਹੋ ਤੇ ਬਸ ਅਸੀਂ ਤਾਂ ਹੀ ਤੇ ਹਾਜ਼ਰ ਹੋਏ ਤੁਹਾਡੇ ਕੋਲ। ਉਹਨੇ ਚਲੋ ਠੀਕ ਹੈ ਫਿਰ ਇੰਤਜ਼ਾਮ ਕਰੋ, ਚਲੇ ਚੱਲਣਾ। ਫਿਰ ਉਸਤਾਦ ਹਰੀ ਉਹ ਫਿਲਮਾਂ ਲੈਣ ਲਈ ਨਕਸ਼ਬ ਸਾਹਿਬ ਦੇ ਨਾਲ ਉੱਥੇ ਇੰਡੀਆ ਗਏ ਤੇ ਜਿਸ ਵੇਲੇ ਉੱਥੋਂ ਦੇ ਲੋਕਾਂ ਨੂੰ ਪਤਾ ਲੱਗਾ, ਨਹਿਰੂ ਨੂੰ ਵੀ ਮਿਲੇ, ਬਾਕੀ ਲੋਕਾਂ ਨੂੰ ਵੀ ਮਿਲੇ ਤੇ ਨਹਿਰੂ ਦੇ ਨਾਲ ਉਸਤਾਦ ਹਰਾਂ ਦਾ ਦੋਸਤਾਨਾ ਸੀ ਕਿਉਂਕਿ ਆਜ਼ਾਦੀ ਦੀ ਜਦੋਂ ਲਹਿਰ ਚੱਲ ਰਹੀ ਸੀ ਤੇ ਪ੍ਰੀ ਪਾਰਟੀਸ਼ਨ, ਉਸ ਵੇਲੇ ਨਹਿਰੂ ਦੇ ਨਾਲ ਮੁਖਤਲਿਫ ਜਗ੍ਹਾ ਤੇ ਉਸਤਾਦ ਹਰੀ ਆਜ਼ਾਦੀ ਦੀਆਂ ਨਜ਼ਮਾਂ ਪੜ੍ਹਦੇ ਸੀ ਤੇ ਨਹਿਰੂ ਤਕਰੀਰ ਉਦੋਂ ਕਰਦਾ ਸੀ ਪੰਜਾਬ ਦੇ ਵਿੱਚ, ਜਿੱਥੇ ਵੀ ਤਕਰੀਰ ਕਰਨੀ ਹੈ ਉਸਤਾਦ ਹਰਾਂ ਨੇ ਨਜ਼ਮ ਪੜ੍ਹਨੀ, ਉਹਨਾਂ ਦੀ ਨਜ਼ਮ ਤੋਂ ਬਾਅਦ ਨਹਿਰੂ ਨੇ ਤਕਰੀਰ। ਇਹ ਜਿਹੜਾ ਅੰਦਾਜ਼ ਸੀ, ਲਿਹਾਜ਼ਾ ਨਹਿਰੂ ਸਾਹਿਬ ਨਾਲ ਉਹਨਾਂ ਦਾ ਜ਼ਾਤੀ ਜਿਹੜਾ ਨਾ ਇੱਕ ਤਾਲੁਕ ਸੀ ਬਹੁਤ ਕਰੀਬੀ। ਉਹ ਜਦੋਂ ਉੱਥੇ ਉਹਨਾਂ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਉਸਤਾਦ ਹਰਾਂ ਦੇ ਆਨਰ ਦੇ ਵਿੱਚ ਇੱਕ ਮੁਸ਼ਾਇਰਾ ਰੱਖ ਲਿਆ। ਉਸ ਮੁਸ਼ਾਇਰੇ ਦੇ ਵਿੱਚ ਨਹਿਰੂ ਸਾਹਿਬ ਨੇ ਕਿਹਾ ਕਿ ਵੀ ਮੈਂ ਵੀ ਜਿਹੜਾ ਨਾ ਆਉਣਾ, ਇੰਤਜ਼ਾਮੀਆ ਨੇ ਕਿਹਾ ਕਿ ਜਦੋਂ ਉਸਤਾਦ ਹਰਾਂ ਨੇ ਪੜ੍ਹਨਾ ਉਹਦੇ ਤੋਂ ਪਹਿਲੇ ਕੋਈ ਟਾਈਮ ਦਰਮਿਆਨ ਵਿੱਚ ਮੇਰੇ ਪਹੁੰਚਣ ਦਾ ਇੰਨਾ ਕੁ ਪਹਿਲੇ ਦੱਸ ਦੇਣਾ ਤਾਂ ਕਿ ਮੈਂ ਵੀ ਪਹੁੰਚ ਜਾਵਾਂ। ਉਹ ਬਹਰਹਾਲ ਨਹਿਰੂ ਵੀ ਆ ਕੇ ਸਾਮੀਨ 'ਚ ਬਹਿ ਗਏ ਤੇ ਉਹ ਬਹਰਹਾਲ ਉੱਥੇ ਉਸਤਾਦ ਹਰੀ ਜਿਸ ਵੇਲੇ ਬੈਠੇ ਸੀ ਨਾਲ ਦੇ ਨੂੰ ਕਹਿੰਦੇ ਨੇ ਨਹਿਰੂ ਆ ਗਿਆ। ਉਹ ਨਾਲ ਦਾ ਕਹਿੰਦਾ ਮੈਂ ਸੱਜੇ ਖੱਬੇ ਵੇਖਿਆ ਤੇ ਮੈਨੂੰ ਨਜ਼ਰ ਨਹੀਂ ਆਇਆ ਤੇ ਅਸੀਂ ਇੱਥੋਂ ਦੇ ਆਦੀ ਸੀ ਕਿ ਵੀ ਜਦੋਂ ਕੋਈ ਵਜ਼ੀਰ ਆਉਂਦਾ ਹੈ, ਵਜ਼ੀਰ ਆਜ਼ਮ ਆਉਂਦਾ ਤੇ ਹਲਚਲ ਪੈ ਜਾਂਦੀ, ਉਹ ਪੁਲਿਸਾਂ ਤੇ ਉਹਦੀ ਸਿਕਿਉਰਿਟੀ ਤੇ ਉਹਦਾ ਪ੍ਰੋਟੋਕੋਲ ਉਹ ਫਿਰ ਬੜਾ ਢੇਰ ਸਾਰਾ ਹੁੰਦਾ। ਉਹ ਅਸੀਂ ਤੇ ਇੱਥੋਂ ਦੇ ਆਦੀ ਸੀ ਤੇ ਮੈਂ ਉਸਤਾਦ ਹਰਾਂ ਨੂੰ ਕਿਹਾ, ਉਸਤਾਦ ਜੀ ਨਹੀਂ ਨਹਿਰੂ ਨਹੀਂ ਆਇਆ। ਉਹਨਾਂ ਨੇ ਕਿਹਾ ਆ ਗਏ। ਉਹ ਮੇਰਾ ਸ਼ੌਰ ਛੋਟਾ ਸੀ, ਮੇਰਾ ਇਲਮ ਛੋਟਾ ਸੀ ਤੇ ਮੈਂ ਕਿਹਾ ਨਹੀਂ ਉਸਤਾਦ ਜੀ ਕਿਤੇ ਨਜ਼ਰ ਨਹੀਂ ਆ ਰਿਹਾ। ਉਹਨਾਂ ਕਿਹਾ ਬਹਰਹਾਲ ਆ ਗਏ। ਉਹ ਬਾਅਦ ਵਿੱਚ ਉਸਤਾਦ ਹਰਾਂ ਨੂੰ ਆਵਾਜ਼ ਪਈ, ਸਟੇਜ ਤੇ ਗਏ ਤੇ ਉਸਤਾਦ ਹਰਾਂ ਨੇ ਫਿਰ ਨਜ਼ਮ ਉੱਥੇ ਜਿਹੜੀ ਪੜ੍ਹੀ ਉਹ ਇਹੋ ਹੀ ਸੀ ਜਿਹੜਾ ਤੁਸੀਂ ਸਵਾਲ ਕੀਤਾ ਤੇ ਉਹਦੇ ਜਿਹੜੇ ਸ਼ੇਰ ਨੇ ਉਹ ਆਗਾਜ਼ ਵੀ ਬੜਾ ਦਰਦਮੰਦ ਹੈ ਤੇ ਉਹਦਾ ਅਖੀਰ ਵੀ ਬੜਾ ਦਰਦਮੰਦ ਹੈ। ਉਹਨਾਂ ਨੇ ਕਿਹਾ ਕਿ ਭਾਵੇਂ ਮੂੰਹੋਂ ਨਾ ਕਹੀਏ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ। ਕੁਝ ਉਮੀਦ ਹੈ, ਕੁਝ ਉਮੀਦ ਹੈ ਜ਼ਿੰਦਗੀ ਬਚ ਜਾਏਗੀ, ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ। ਤੇ ਜਾਗਣ ਵਾਲਿਆਂ ਰੱਜ ਕੇ ਲੁੱਟਿਆ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਤੇ ਲਾਲੀ ਅੱਖੀਆਂ ਦੀ ਪਈ ਦੱਸਦੀ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ। ਤੇ ਜਿਸ ਵੇਲੇ ਇਹ ਨਜ਼ਮ ਉਸਤਾਦ ਹਰਾਂ ਨੇ ਉੱਥੇ ਪੜ੍ਹੀ ਤੇ ਭੁੱਬਾਂ ਮਾਰ ਕੇ ਮਜਮਾ ਰੋ ਪਿਆ ਤੇ ਨਹਿਰੂ ਵੀ ਮਜਮੇ ਦੇ ਵਿੱਚੋਂ ਰੋਂਦਾ ਸਟੇਜ ਵੱਲ ਆਇਆ, ਆ ਕੇ ਉਸਤਾਦ ਹਰਾਂ ਦੇ ਗਲੇ ਲੱਗ ਗਿਆ ਤੇ ਸਾਰੇ ਉੱਥੇ ਆਹੋ ਬਕਾ, ਕਿਉਂਕਿ ਸਾਰਿਆਂ ਨੇ ਉਹ ਮੁਸ਼ਾਹਦਾ ਕੀਤਾ ਸੀ ਜੋ ਜੋ ਜ਼ੁਲਮ ਇਨਸਾਨਾਂ ਤੇ ਹੋਏ ਸਨ, ਜੋ ਜੋ ਇਹ ਆਜ਼ਾਦੀ ਦੇ ਦੌਰਾਨ ਕੱਟ ਵੱਢ ਹੋਈ ਸੀ, ਉਹ ਸਾਰਿਆਂ ਨੇ ਉਹ ਲੋਕਾਂ ਨੇ ਮੁਸ਼ਾਹਦਾ ਕੀਤਾ ਸੀ। ਕਈਆਂ ਨੇ ਸੁਣਿਆ ਸੀ, ਕਈਆਂ ਦਾ ਮੁਸ਼ਾਹਦਾ ਸੀ। ਉਹ ਲਿਹਾਜ਼ਾ ਇਹ ਜਿਹੜੀ ਇਹਨੇ ਇੱਕ ਤਕਲੀਫ ਦੇ ਅਮਰ ਸੀ ਤੇ ਫਿਰ ਜਿਹੜੀ ਇੱਧਰੋਂ ਲੋਕ ਗਏ ਉਜੜ ਕੇ ਮਗਰਬੀ ਪੰਜਾਬ ਤੋਂ ਮਸ਼ਰਕੀ ਪੰਜਾਬ ਵਿੱਚ, ਮਸ਼ਰਕੀ ਪੰਜਾਬ ਤੋਂ ਮਗਰਬੀ ਪੰਜਾਬ ਵਿੱਚ ਜਾਂ ਹੋਰ ਇਲਾਕਿਆਂ 'ਚੋਂ ਉਜੜੇ ਪੁਜੜੇ, ਉਹ ਲੋਕਾਂ ਦੀ ਉਜੜ ਪੁਜੜ ਵੀ ਵੇਖੀ ਸੀ। ਫਿਰ ਲੋਕਾਂ ਨੇ ਜਿਸ ਹਿਸਾਬ ਦੇ ਨਾਲ ਇੱਧਰ ਵੀ ਤੇ ਉੱਧਰ ਵੀ ਲੁੱਟਮਾਰ ਕੀਤੀ, ਜਿਸ ਹਿਸਾਬ ਦੇ ਨਾਲ ਲੋਕਾਂ ਨੇ ਕਰਪਸ਼ਨ ਕੀਤੀ, ਉਹ ਵੀ ਸਾਰਿਆਂ ਦੇ ਸਾਹਮਣੇ ਸੀ। ਉਹ ਲਿਹਾਜ਼ਾ ਭੁੱਬਾਂ ਮਾਰ ਕੇ ਰੋਏ, ਨਹਿਰੂ ਵੀ ਰੋਇਆ ਤੇ ਨਹਿਰੂ ਨੇ ਫਿਰ ਉਸਤਾਦ ਹਰਾਂ ਨੂੰ ਇੱਕ ਗੁਜ਼ਾਰਿਸ਼ ਕੀਤੀ
ਉਹਨੇ ਕਿਹਾ ਉਸਤਾਦ ਜੀ ਮੈਂ ਵੀ ਚਾਹੁੰਦਾ ਤੇ ਮੇਰੀ ਪ੍ਰਜਾ ਵੀ ਚਾਹੁੰਦੀ ਹੈ ਤੁਸੀਂ ਇੱਥੇ ਹਿੰਦੁਸਤਾਨ ਰਹਿ ਪਵੋ। ਉਸਤਾਦ ਹੋਰਾਂ ਨੇ ਕਿਹਾ ਰਵਾਂਗਾ ਲਾਹੌਰ 'ਚ ਹੀ ਭਾਵੇਂ ਜੇਲ੍ਹ 'ਚ ਰਵਾਂ। ਵਾਹ। ਉਹ ਜਿਹੜਾ ਨਾਲ ਸੰਗੀ ਸੀ ਨਾ ਜਿਹਦਾ ਪਹਿਲੇ ਜ਼ਿਕਰ ਆਇਆ, ਕਹਿੰਦਾ ਮੈਂ ਆਪਣੇ ਸ਼ੌਰ ਦੇ ਹਿਸਾਬ ਨਾਲ, ਮੈਂ ਕਿਹਾ ਉਸਤਾਦ ਜੀ ਕੀ ਕਰੀ ਜਾ ਰਹੇ ਹੋ, ਆਪਣਾ ਵਜ਼ੀਰ ਆਜ਼ਮ ਆਪਣੀ ਹਕੂਮਤ ਇੱਥੇ ਰਹਿ ਪਵੋ ਸਾਰਾ ਕੁਝ ਮਿਲੇਗਾ। ਉਹਨੇ ਕਿਹਾ ਉਹ ਚੱਲਿਆ ਸਾਰਾ ਕੁਝ ਮਿਲੇਗਾ, ਇੱਜ਼ਤ ਨਹੀਂ ਮਿਲੇਗੀ, ਇੱਜ਼ਤ ਉੱਥੇ ਹੀ ਮਿਲੇਗੀ। ਸਹੀ। ਇਹ ਪਸ ਮੰਜ਼ਰ ਹੈ ਇਸ ਨਜ਼ਰ। ਵਾਹ ਜੀ। ਅੱਛਾ ਉਸਤਾਦ ਦਾਮਨ ਮਤਲਬ ਉਹਨਾਂ ਦੇ ਇੱਕ ਇੱਕ ਅੱਖਰ ਜਿਹੜਾ ਹੈ ਨਾ ਉਹ ਬੋਲਦਾ ਹੈ ਔਰ ਬਲਕਿ ਬੁਲਾਰੇ ਦਿੰਦਾ ਹੈ ਸਾਹਮਣੇ ਨੂੰ, ਹਾਕਾਂ ਮਾਰਦਾ। ਹਾਕਾ ਮਾਰਦਾ ਹੈ। ਤੇ ਉਹਨਾਂ ਦੀ ਸ਼ਾਇਰੀ ਦੇ ਨਾਲ ਤੁਸੀਂ ਕੀ ਫੀਲ ਕੀਤਾ ਹੈ? ਕਿਉਂਕਿ ਜਦੋਂ ਤੁਸੀਂ ਕਿਤਾਬ ਮੁਰਤਬ ਕਰਦੇ ਪਏ ਸੋ, ਮੈਂ ਚਾਹਾਂਗਾ ਕਿ ਸਾਮੀਨ ਤੱਕ ਇਹ ਗੱਲ ਪਹੁੰਚੇ ਕਿ ਉਹਨਾਂ ਦੀ ਵਿਸਾਲ ਕਰਨ ਤੋਂ ਬਾਅਦ ਤੁਸੀਂ ਕਿਵੇਂ ਉਹ ਕਿੰਨੀ ਮੁਸ਼ਕਲਾਤ ਆਈਆਂ ਕਿਤਾਬ ਮੁਰਤਬ ਕਰਨ ਲੱਗਿਆ ਦਾਮਨ ਦੇ ਮੋਤੀ, ਤੇ ਕਿਹੜੇ ਕਿਹੜੇ ਦੋਸਤ ਨਾਲ ਸ਼ਾਮਲ ਸੀ, ਕਿੰਨਾ ਟਾਈਮ ਲੱਗਿਆ ਕਿਉਂਕਿ ਉਹਨਾਂ ਦੀ ਲਿਖਤਾਂ ਮੌਜੂਦ ਨਹੀਂ ਸਨ, ਉਹ ਮਤਲਬ ਜੋ ਬੋਲੇ ਉਹਨਾਂ ਨੇ ਉਹੀ ਸਹੀ ਹੈ, ਲੋਕਾਂ ਨੂੰ ਯਾਦ ਸਨ, ਉਹ ਕਿਵੇਂ ਇਕੱਠੇ ਕੀਤੇ? ਇੱਕ ਬੜਾ ਵੱਡਾ ਕੰਮ ਹੈ। ਉਸਤਾਦ ਨੇ 1984 ਚ ਚਲਾਣਾ ਕਰ ਗਏ। ਦਸੰਬਰ ਦਾ ਮਹੀਨਾ ਸੀ, 3 ਦਸੰਬਰ। ਉਸ ਤੋਂ ਬਾਅਦ ਉਹਨਾਂ ਦੇ ਨਾਂ ਤੇ ਉਸਤਾਦ ਦਾਮਨ ਅਕੈਡਮੀ ਦੀ ਬੁਨਿਆਦ ਪਈ। ਪਹਿਲੇ ਤੇ ਇਹਦਾ ਨਾਂ ਉਸਤਾਦ ਦਾਮਨ ਮੈਮੋਰੀਅਲ ਕੌਂਸਲ ਰੱਖਿਆ ਸੀ। ਉਸਤਾਦ ਦਾਮਨ ਮੈਮੋਰੀਅਲ ਕੌਂਸਲ ਦੇ ਜਿਹੜੇ ਪਹਿਲੇ ਸਦਰ ਸਨ ਉਹ ਵਾਰਿਸ ਲੁਧਿਆਣਵੀ ਸਾਹਿਬ ਸਨ। ਵਾਰਿਸ ਲੁਧਿਆਣਵੀ ਸਾਹਿਬ ਫਿਲਮੀ ਗੀਤ ਨਗਾਰ ਵੀ ਨੇ। ਉਹ ਜਿਹੜਾ ਮਸ਼ਹੂਰ ਜ਼ਮਾਨਾ ਗੀਤ ਹੈ ਜਿਹੜਾ ਹਰ ਵਿਆਹ ਤੇ ਵੱਜਦਾ, ਇਸੇ ਕੋਠੜੀ 'ਚ ਬਹਿ ਕੇ ਉਸਤਾਦਾਂ ਦੀ ਸ਼ਾਗਿਰਦੀ 'ਚ ਉਹਨਾਂ ਨੇ ਲਿਖਿਆ ਸੀ, ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ, ਅਮੜੀ ਦੇ ਦਿਲ ਦਾ ਸਹਾਰਾ ਨੀ ਵੀਰ ਮੇਰਾ ਘੋੜੀ ਚੜ੍ਹਦਾ। ਵਾਹ ਜੀ ਵਾਹ। ਤੇ ਹਰ ਵੀਰ ਉਦੋਂ ਦਾ ਘੋੜੀ ਚੜ੍ਹਦਾ ਪਿਆ ਤੇ ਇਹ ਗੀਤ ਵੱਜਦਾ ਪਿਆ। ਸਹੀ ਹੈ। ਉਹ ਵਾਰਿਸ ਸਾਹਿਬ ਜਿਹੜੇ ਨੇ ਉਸਤਾਦਾਂ ਦੀ ਸ਼ਾਗਿਰਦੀ 'ਚ ਉਹਨਾਂ ਨੇ ਲਿਖਿਆ ਸੀ। ਤੇ ਇਹ ਜਿਹੜੀ ਫਿਲਮ ਹੈ ਉਹ ਫਿਲਮ ਦਾ ਇਹ ਗੀਤ ਹੈ, ਚੂँਕਿ 1956 ਦੇ ਵਿੱਚ ਗੀਤ ਜਿਹੜਾ ਉਹ ਫਿਲਮੀ ਦੁਨੀਆ 'ਚ ਆਇਆ ਸੀ। ਵਾਰਿਸ ਸਾਹਿਬ ਪਹਿਲੇ ਸਦਰ ਬਣੇ ਸੀ ਤੇ ਇਹਦੇ ਜਿਹੜੇ ਸਰਪ੍ਰਸਤ ਉਹ ਚੌਧਰੀ ਸ਼ੁਜਾਤ ਹੁਸੈਨ ਸਾਹਿਬ। ਅੱਛਾ ਅੱਛਾ। ਹਾਂਜੀ, ਕਿਉਂਕਿ ਚੌਧਰੀ ਸ਼ੁਜਾਤ ਹੁਸੈਨ ਉਹ ਚੌਧਰੀ ਜ਼ਹੂਰ ਲਾਈ ਸਾਹਿਬ ਦੇ ਨਾਲ ਇੱਥੇ ਉਸਤਾਦਾਂ ਕੋਲ ਆਉਂਦੇ ਸੀ। ਅੱਛਾ ਅੱਛਾ। ਤੇ ਉਸਤਾਦਾਂ ਨਾਲ ਬੜੀ ਉਹਨਾਂ ਦੀ ਜੁੜਤ ਸੀ। ਪਹਿਲੇ ਸਰਪ੍ਰਸਤ ਉਹ ਬਣੇ, ਲੇਕਿਨ ਬਾਅਦ ਵਿੱਚ ਚੌਧਰੀ ਸ਼ੁਜਾਤ ਹੁਸੈਨ ਸਾਹਿਬ ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ ਇੱਥੇ ਨਹੀਂ ਆ ਸਕੇ। ਇਹ ਫਿਰ ਉਸਤਾਦ ਦਾਮਨ ਮੈਮੋਰੀਅਲ ਕੌਂਸਲ ਤੋਂ ਬਾਅਦ ਉਸਤਾਦ ਦਾਮਨ ਅਕੈਡਮੀ ਨਾਂ ਰੱਖ ਦਿੱਤਾ ਗਿਆ। ਉਸਤਾਦਾਂ ਦਾ ਕਲਾਮ ਸਾਰਾ ਬਿਖਰਿਆ ਸੀ ਤੇ ਉਸ ਦੌਰਾਨ ਮੈਂ ਵੀ ਇੱਥੇ ਜਿਹੜਾ ਨਾ ਆਉਣਾ ਜਾਣਾ, ਤੇ ਉਹ ਇਹੋ ਜਿਹੜਾ ਨਾ ਉਹ ਸਾਈਂ ਅਖਤਰ ਲਾਹੌਰੀ ਸਾਹਿਬ ਉਹ ਵੀ ਉਸਤਾਦਾਂ ਦੇ ਸ਼ਾਗਿਰਦ ਸਨ। ਉਹਨਾਂ ਦੀ ਮਸ਼ਹੂਰ ਜ਼ਮਾਨਾ ਨਜ਼ਮ ਹੈ ਅੱਲਾ ਮੀਆਂ ਥੱਲੇ ਆ, ਆਪਣੀ ਦੁਨੀਆ ਵਹਿੰਦਾ ਜਾ, ਜਾਂ ਅਸਮਾਨੋਂ ਰਿਜ਼ਕ ਵਰਾ, ਜਾਂ ਫਿਰ ਕਰਜ਼ਾ ਮੁੱਕ ਮੁਕਾ। ਉਹ ਅੱਲਾ ਮੀਆਂ ਥੱਲੇ ਆ ਦੇ ਨਾਂ ਤੇ ਉਹਨਾਂ ਦੀ ਕਿਤਾਬ ਉਹ ਵੀ ਫਿਰੋਜ਼ ਸੰਸ ਨੇ ਛਾਪੀ। ਉਹ ਸਾਈਂ ਹੋਰਾਂ ਨੂੰ ਬੜੀ ਹੁੱਬ ਸੀ, ਬੜੀ ਉਹਨਾਂ ਦੇ ਅੰਦਰ ਜਿਹੜਾ ਨਾ ਇੱਕ ਬੇਤਾਬੀ ਸੀ। ਉਹਨਾਂ ਦੇ ਅੰਦਰ ਊਕ ਉੱਠਦੀ ਸੀ ਕਿ ਉਸਤਾਦਾਂ ਦਾ ਕਲਾਮ ਜਿਹੜਾ ਨਾ ਛਪੇ। ਉਹਨਾਂ ਦੀ ਜਿਹੜੀ ਉਹ ਸੀ ਨਾ ਇੱਕ ਅੰਦਰ ਦੀ ਜਿਹੜੀ ਇੱਕ ਖਾਸ਼ ਜਿਹੜੀ ਉਹ ਬੇਚੈਨ ਰੱਖਦੀ ਸੀ ਉਹਨਾਂ ਨੂੰ, ਉਹ ਇੱਥੇ ਇਜ਼ਹਾਰ ਕੀਤਾ ਉਹਨਾਂ ਨੇ। ਤੇ ਉਹ ਮੈਂ ਫਿਰ ਜਿਹੜਾ ਨਾ ਉਹਨਾਂ ਦੇ ਨਾਲ ਤੇ ਕਿਹਾ ਕਿ ਠੀਕ ਹੈ ਸਾਈਂ ਜੀ ਮੈਂ ਤੁਹਾਡੇ ਨਾਲ ਜੁੜਨਾ। ਉਦੋਂ ਮੈਂ ਲਾਅ ਦਾ ਸਟੂਡੈਂਟ ਸੀ। ਉਹ ਫਿਰ ਅਸੀਂ ਇਹਦੇ ਤੇ ਜਿਹੜਾ ਨਾ ਕੰਮ ਕਰਨਾ ਸ਼ੁਰੂ ਕੀਤਾ। ਹੋਰ ਵੀ ਜਿਹੜੇ ਸਾਡੇ ਸੰਗੀ ਸਾਥੀ ਅਕੈਡਮੀ ਦੇ ਜਿਹੜੇ ਮੈਂਬਰਾਂ ਸਨ ਉਹਨਾਂ ਨੇ ਵੀ ਸਾਥ ਦਿੱਤਾ ਤੇ ਮੁਖਤਲਿਫ ਲੋਕਾਂ ਦੇ ਕੋਲੋਂ ਉਹ ਕਲਾਮ ਜਿਹੜਾ ਨਾ ਇਕੱਠਾ ਕਰਕੇ ਉਹ ਮਸਵਦਾ ਬਣਾਉਣਾ ਸ਼ੁਰੂ ਕੀਤਾ। ਉਦੋਂ ਮੈਂ ਇੱਕ ਇਕਬਾਲ ਇਸਲਾਮੀਆ ਕਾਲਜ ਦੇ ਨਾਂ ਤੇ ਇੱਕ ਅਦਾਰਾ ਵੀ ਬਣਾਇਆ ਸੀ ਇੱਧਰ ਮੋਹਣੀ ਰੋਡ। ਉੱਥੇ ਬਹਿ ਕੇ ਅਸੀਂ ਇਹ ਫਿਰ ਮਸਵਦਾ ਜਿਹੜਾ ਨਾ ਇਕੱਠਾ ਕਰਕੇ ਲਿਆਉਣਾ, ਫਿਰ ਉੱਥੇ ਸੋਧਣਾ। ਉਹ ਫਿਰ ਸੋਧਣ ਦੇ ਵਿੱਚ ਸਾਈਂ ਅਖਤਰ ਸਾਹਿਬ, ਮੈਂ ਤੇ ਵਹੀਦ ਮਿਰਜ਼ਾ ਅਸੀਂ ਤਿੰਨੇ ਹੁੰਦੇ ਸੀ। ਬਾਕੀ ਸਾਥੀ ਜਿਹੜੇ ਨੇ ਉਹ ਸਾਡੇ ਨਾਲ ਉੱਥੇ ਅਟੈਚ ਰਹਿੰਦੇ ਸੀ। ਉਹਨਾਂ ਦੇ ਨਾਂ ਕਿਤਾਬ ਦੇ ਵਿੱਚ ਜ਼ਿਕਰ ਹੈ ਸਾਰਿਆਂ ਦਾ। ਜੀ ਜੀ। ਉਹ ਇਹ ਮਸਵਦਾ ਫਿਰ ਅਸੀਂ ਤਿਆਰ ਕਰਕੇ ਇਹ ਫਿਰੋਜ਼ ਸੰਸ ਤੋਂ 1993 'ਚ ਛਪਵਾਇਆ। ਅੱਛਾ ਅੱਛਾ ਅੱਛਾ। ਇਹ
ਇਹਦੀ ਤਕਰੀਬਨ 9 ਸਾਲ ਦਾ ਹਾਂਜੀ। ਅਰਸਾ ਜਿਹੜਾ 1993 ਚ ਫਿਰ ਹਮ। ਅੱਛਾ, ਤੇ ਉਸਤਾਦ ਦਾਮਨ ਹੁਰੀ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਉਹਦੇ ਬਾਰੇ ਜ਼ਰਾ ਦੱਸੋ, ਉਹਨਾਂ ਦਾ ਪ੍ਰੋਫੈਸ਼ਨ ਕੀ ਸੀ? ਉਸਤਾਦ ਹਰਾਂ ਦਾ ਨਾਨਕਾ ਜਿਹੜਾ ਹੈ ਉਹ ਧੋਬੀਆਂ ਦਾ ਕੰਮ ਕਰਦਾ ਸੀ, ਦਾਦਕੇ ਜਿਹੜੇ ਨੇ ਉਹ ਕੰਮ ਕਰਦੇ ਸੀ ਦਰਜ਼ੀਆਂ ਦਾ। ਹਾਂ ਉਸਤਾਦ ਹਰਾਂ ਨੇ ਵੀ ਜਿਹੜਾ ਨਾ ਉਹ ਆਪਣੇ ਵਾਲਦ ਸਾਹਿਬ ਜੀ। ਦਾ ਪ੍ਰੋਫੈਸ਼ਨ ਇਹਨੂੰ ਲੈ ਕੇ ਅੱਗੇ ਤੁਰੇ। ਮੈਟ੍ਰਿਕ ਉਹਨਾਂ ਨੇ ਕਰ ਲਿਆ ਸੀ, ਮੈਟ੍ਰਿਕ ਤੋਂ ਬਾਅਦ ਅੱਗੇ ਆਪਣੀ ਤਾਲੀਮ ਨਹੀਂ ਜਾਰੀ ਰੱਖ ਸਕੇ ਤੇ ਸ਼ਾਇਰੀ ਦੇ ਉਹ ਕਰਦੇ ਹੀ ਸਨ ਤੇ ਸ਼ੌਕ ਵੀ ਉਹਨਾਂ ਨੂੰ ਹੈ ਸੀ ਸ਼ਾਇਰੀ ਦਾ, ਲੇਕਿਨ ਨਾਲ ਜ਼ਿੰਦਗੀ ਗੁਜ਼ਾਰਨ ਲਈ ਕੋਈ ਨਾ ਕੋਈ ਹੀਲਾ ਵਸੀਲਾ ਤੇ ਹੁੰਦਾ ਹੈ, ਕੋਈ ਰੋਜ਼ਗਾਰ, ਕੋਈ ਰਿਜ਼ਕ ਰੋਟੀ ਕਮਾਣੀ ਹੁੰਦੀ, ਉਹਦੇ ਤੋਂ ਬਗੈਰ ਤਾਂ ਕੰਮ ਹੀ ਨਹੀਂ ਚੱਲਦਾ। ਉਹ ਲਿਆਦਾ ਜਿਹੜਾ ਰਿਜ਼ਕ ਰੋਟੀ ਦਾ ਮਾਮਲਾ ਸੀ ਉਹ ਉਹਨਾਂ ਦਾ ਇਹ ਟੇਲਰਿੰਗ ਦੇ ਨਾਲ ਹੀ ਜੁੜ ਗਿਆ, ਸਿਲਾਈ ਦੇ ਨਾਲ ਹੀ ਜੁੜ ਗਿਆ। ਤੇ ਉਹਨਾਂ ਨੇ ਬਾਕਾਇਦਾ ਇੱਕ ਫਿਰ ਡਿਪਲੋਮਾ, ਕੋਈ ਜਰਮਨ ਇੱਥੇ ਕੰਪਨੀ ਸੀ ਉਹਦੇ ਕੋਲ ਪੈਂਟ ਕੋਟ ਸਿੱਖਣ ਦਾ ਡਿਪਲੋਮਾ ਵੀ ਲਿਆ, ਪੈਂਟ ਕੋਟ ਸਿੱਖਣ ਦਾ। ਇਹ ਕੁਰਤਾ ਜਿਹੜਾ ਤੇ ਆਪਣੀ ਧੋਤੀ ਇਹਦੇ ਸਾਡਾ ਇੱਥੋਂ ਦਾ ਮੁਕਾਮੀ ਸੀ ਮਾਸਟਰ ਅਬਦੁਲ ਵਹਾਬ ਸਾਹਿਬ ਸਨ ਉੱਥੇ ਬਾਗਬਾਨਪੁਰੇ, ਕਿਉਂਕਿ ਇਹ ਜਦੋਂ ਕੋਈ ਥੋੜ੍ਹੇ ਜਿਹੇ ਵੱਡੇ ਉੱਥੇ ਨਾਨਕੇ ਪਿੰਡ ਹੀ ਚਲੇ ਗਏ ਨਾ, ਉੱਥੇ ਹੀ ਰਹਿੰਦੇ ਸਨ ਬਾਗਬਾਨਪੁਰੇ। ਉਹ ਮਾਸਟਰ ਅਬਦੁਲ ਵਹਾਬ ਸਾਹਿਬ ਦੀ ਉੱਥੇ ਦੁਕਾਨ ਸੀ ਤੇ ਉੱਥੇ ਉਸ ਦਰਜ਼ੀ ਖਾਨੇ ਬਹਿ ਗਏ। ਉਹਨਾਂ ਕੋਲੋਂ ਇਹ ਜਿਹੜੀ ਕੁਰਤਾ ਸ਼ਲਵਾਰ ਕਮੀਜ਼ ਧੋਤੀ ਇਹ ਉਹਨਾਂ ਕੋਲੋਂ ਸਿੱਖੀ। ਡਿਪਲੋਮਾ ਜਿਹੜਾ ਇਹਨਾਂ ਨੇ ਉਹ ਲਿਆ ਉਹ ਜਰਮਨ ਕੰਪਨੀ ਕੋਲ। ਸਹੀ। ਤੇ ਇਹ ਉਹ ਉੱਥੇ ਇਹ ਕੰਮ ਜਿਹੜਾ ਨਾ ਦਰਜ਼ੀ ਦਾ ਮਾਸਟਰ ਅਬਦੁਲ ਵਹਾਬ ਸਾਹਿਬ ਦੀ ਦੁਕਾਨ ਤੇ ਇਹ ਕਰਦੇ ਸਨ ਬਕਾਇਦਗੀ ਨਾਲ। ਉੱਥੇ ਦੋ ਜਿਹੜੇ ਨੇ ਨਾ ਬੜੇ ਪ੍ਰੋਮੀਨੈਂਟ ਬੰਦੇ ਸਿਆਸੀ, ਇੱਕ ਹਿੰਦੂ ਲਾਲਾ ਸੀ ਕਾਂਗਰਸ ਦਾ, ਉਹ ਉਤਲੇ ਲੈਵਲ ਦਾ ਆਪਣਾ ਲਾਹੌਰ ਦੀ ਸਤ੍ਹਾ ਤੇ ਉਤਲੇ ਲੈਵਲ ਦਾ ਉਹ ਮੈਂਬਰ ਸੀ, ਤੇ ਮੀਆਂ ਇਫਤਖਾਰਉਦੀਨ ਜਿਨ੍ਹਾਂ ਨੇ ਬਾਅਦ ਵਿੱਚ ਪਾਕਿਸਤਾਨ ਟਾਈਮਸ ਤੇ ਇਮਰੋਜ਼ ਅਖਬਾਰ ਉਹ ਵੀ ਕੱਢਿਆ। ਬਾਅਦ ਵਿੱਚ ਉਹ ਮੁਸਲਿਮ ਲੀਗ ਵਿੱਚ ਆ ਗਏ ਸੀ 1946 ਚ ਗਾਲਬਨ। ਉਸ ਤੋਂ ਪਹਿਲੇ ਉਹ ਵੀ ਕਾਂਗਰਸ ਵਿੱਚ ਸਨ ਤੇ ਨਹਿਰੂ ਸਾਹਿਬ ਆ ਕੇ ਉਹਨਾਂ ਕੋਲ ਹੀ ਠਹਿਰਦੇ ਸਨ। ਉਹ ਲਿਆਦਾ ਉੱਥੇ ਦਰਜ਼ੀ ਖਾਨੇ 'ਚ ਹੀ ਉਹਨਾਂ ਨੇ ਉਹ ਜਿਹੜੀਆਂ ਨਜ਼ਮਾਂ ਬੋਲਦੇ ਰਹੇ, ਉਹਨਾਂ ਨਜ਼ਮਾਂ ਦੀ ਆਵਾਜ਼ ਜਿਹੜੀ, ਕਿਉਂਕਿ ਉਹ ਆਜ਼ਾਦੀ ਦੀ ਕੋਈ ਨਜ਼ਮ ਸੀ, ਉਹ ਹਿੰਦੂ ਲਾਲੇ ਦੇ ਕੰਨੀ ਵੀ ਪਈ ਤੇ ਮੀਆਂ ਇਫਤਖਾਰਉਦੀਨ ਦੇ ਕੰਨੀ ਵੀ ਪਈ। ਉਹ ਹਿੰਦੂ ਲਾਲੇ ਨੇ ਦਾਵਤ ਦਿੱਤੀ ਉਸਤਾਦ ਹਰਾਂ ਨੂੰ ਕਿ ਸਾਡੇ ਜਲਸੇ ਤੇ ਬੋਲੇਂਗੇ, ਉਹਨਾਂ ਨੇ ਬੋਲ ਦਿਆਂਗੇ। ਉਹ ਫਿਰ ਮੋਚੀ ਦਰਵਾਜ਼ੇ ਜਲਸਾ ਸੀ, ਉੱਥੇ ਉਸਤਾਦ ਹਰਾਂ ਨੇ ਉਹ ਨਜ਼ਮ ਪੜ੍ਹੀ ਤੇ ਨਹਿਰੂ ਜਿਹੜਾ ਨਾ ਬੜਾ ਮੁਤਾਸਰ ਹੋਇਆ ਤੇ ਉਹ ਬੜੀ ਉਸਤਾਦ ਹਰਾਂ ਦੀ ਬੱਲੇ ਬੱਲੇ ਵੀ ਬੜੀ ਹੋਈ। ਨਹਿਰੂ ਨੇ ਫਿਰ 100 ਰੁਪਇਆ ਇਹਨਾਂ ਨੂੰ ਇਨਾਮ ਦਵਾਇਆ ਮੀਆਂ ਇਫਤਖਾਰਉਦੀਨ ਉਸ ਦੌਰ ਬੜਾ ਸੀ। ਉਹ ਉਸਤਾਦ ਹਰੇ ਫਿਰ ਜਿਹੜੇ ਨੇ ਨਾ ਉਹਨਾਂ ਨੂੰ ਜਿਹੜੀ ਐਪਰੀਸੀਏਸ਼ਨ ਮਿਲੀ, ਜਿਹੜੀ ਉਹਨਾਂ ਨੂੰ ਉੱਥੇ ਇੱਕ ਇੱਜ਼ਤ ਮਿਲੀ, ਉਹ ਇਸ ਵਜ੍ਹਾ ਤੋਂ ਫਿਰ ਇਹਦੇ ਵੱਲ ਪੂਰੀ ਤਰ੍ਹਾਂ ਜੁੜ ਗਿਆ। ਫਿਰ ਸ਼ਾਇਰੀ ਆਜ਼ਾਦੀ ਦੀ ਤੇ ਦੂਜੀ ਸ਼ਾਇਰੀ ਉਹਦੇ ਵੱਲ ਪੂਰਾ ਧਿਆਨ। ਅੱਛਾ, ਉਸਤਾਦ ਦਾਮਨ ਹੁਰਾਂ ਦਾ ਨਾਮ ਤੇ ਚਿਰਾਗਦੀਨ ਸੀ ਜੀ, ਤੇ ਇਹਨਾਂ ਦਾ ਤਖੱਲਸ ਉਸਤਾਦ ਕਹਿਣਾ ਜਾਂ ਉਸਤਾਦ ਨਾਮ ਦੇ ਨਾਲ ਜੁੜ ਜਾਣਾ ਆ ਬਹੁਤ ਓਨਰ ਦੀ ਗੱਲ ਹੈ। ਔਰ ਮੈਂ ਸਮਝਣਾ ਕਿ ਜਦ ਤੱਕ ਹਯਾਤੀ ਰਹੇਗੀ ਉਦੋਂ ਤੱਕ ਉਸਤਾਦ ਦਾਮਨ ਹੁਰਾਂ ਨੂੰ ਐਸੇ ਨਾਮ ਤੋਂ ਹੀ ਜਾਣਾ ਜਾਂਦਾ ਰਹੇਗਾ। ਮੇਰਾ ਨਹੀਂ ਖਿਆਲ ਕਿ ਸ਼ਾਇਦ ਸਭ ਲੋਕ ਜਾਣਦੇ ਹੋਣਗੇ ਕਿ ਉਹਨਾਂ ਦਾ ਨਾਮ ਚਿਰਾਗਦੀਨ ਸੀ, ਸਭ ਲੋਕ ਉਸਤਾਦ ਦਾਮਨ ਦੇ ਨਾਮ ਤੋਂ ਜਾਣਦੇ ਨੇ। ਆ ਉਸਤਾਦ ਦਾਮਨ ਕਿਵੇਂ ਪਿਆ ਉਹਨਾਂ ਦਾ ਨਾਮ? ਉਹ ਤਖੱਲਸ ਤੇ ਜ਼ਾਹਿਰ ਉਹਨਾਂ ਨੇ ਆਪ ਹੀ ਰੱਖਿਆ। ਉਹ ਆਪ ਹੀ ਕਹਿੰਦੇ ਨੇ ਕਿ ਸ਼ਾਇਰੀ ਜਿਹੜੀ ਨਾ ਇੱਥੇ ਜਿਹੜੇ ਮੁਸ਼ਾਇਰੇ ਹੁੰਦੇ ਸਨ ਉਹਨਾਂ 'ਚ ਲਫ਼ਜ਼ ਦਾਮਨ ਬੜਾ ਵਰਤਿਆ ਜਾਂਦਾ ਸੀ। ਉਹ ਦਾਮਨ ਲਫ਼ਜ਼ ਤੋਂ ਮੈਂ ਬੜਾ ਮੁਤਾਸਰ ਸੀ। ਉਹ ਜਿਹੜੇ ਸ਼ੇਰ ਸਨ, ਜਿਹੜੇ ਉਸਤਾਦ ਲੋਕ ਉੱਥੇ ਪੜ੍ਹਦੇ ਸਨ ਮੁਸ਼ਾਇਰਿਆਂ 'ਚ, ਤੇ ਲਿਹਾਜ਼ਾ ਮੈਂ ਤਖੱਲਸ ਆਪਣਾ ਦਾਮਨ ਕਰ ਲਿਆ। ਸਹੀ। ਉਹ ਕਹਿੰਦਾ ਜਿਹੜਾ ਨਾ ਦਾਮਨ ਤਖੱਲਸ ਮੈਂ ਉੱਥੋਂ ਮੁਤਾਸਰ ਹੋ ਕੇ ਕੀਤਾ, ਤੇ ਕਹਿੰਦੇ ਜਿਹੜੇ ਨੇ ਨਾ ਲੋਕ ਉਹ ਕਈ ਵਾਰੀ ਉਹਨਾਂ ਕੋਲ ਦਾਮਨ ਨਹੀਂ ਸੀ ਕਿਹਾ ਜਾਂਦਾ। ਇੱਕ ਵਾਰੀ ਉੱਥੇ ਮਾਸਟਰ ਅਬਦੁਲ ਵਹਾਬ ਦੀ ਦੁਕਾਨ ਤੇ ਉੱਥੇ ਪੁੱਛਦੇ ਆਇਆ ਅਸੀਂ ਦਮਾ ਦਮ ਮਿਲਣਾ ਤੇ ਉਹ ਕਹਿੰਦੇ ਇਸ ਹਿਸਾਬ ਨਾਲ ਜਿਹੜਾ ਉਸਤਾਦ ਲਫ਼ਜ਼ ਹੈ ਉਹ ਜ਼ਾਹਿਰ ਜਦੋਂ ਕੋਈ ਸ਼ਾਗਿਰਦ ਪਏਗਾ ਤੇ ਫਿਰ ਹੀ ਉਸਤਾਦ ਬਣੇਗਾ। ਤੇ ਉਹ ਇਹ ਵੇਖ ਕੇ ਫਿਰ ਉਸਤਾਦ ਕੋਲੋਂ ਕਈ ਜਿਹੜੇ ਨੇ ਸ਼ਾਗਿਰਦ ਪਏ, ਸਾਈਂ ਹਯਾਤ ਸਰੂਰੀ ਉਹਨਾਂ ਦਾ ਨਾਮ ਵੀ ਆਉਂਦਾ। ਫਿਰ ਇੱਕ ਹਿੰਦੂ ਸ਼ਾਇਰ ਸੀ ਉਹ ਵੀ ਉਸਤਾਦ ਹਰਾਂ ਦਾ ਸ਼ਾਗਿਰਦ ਬਣਿਆ। ਇਹ ਪ੍ਰੀ ਪਾਰਟੀਸ਼ਨ ਦੇ ਸ਼ਾਗਿਰਦ ਨੇ, ਸਾਈਂ ਹਯਾਤ ਸਰੂਰੀ ਪ੍ਰੀ ਪਾਰਟੀਸ਼ਨ। ਆਫਟਰ ਪਾਰਟੀਸ਼ਨ ਸਾਈਂ ਅਖਤਰ ਲਾਹੌਰੀ
ਇਹ ਤੇ ਇਹ ਆਪਣੇ ਉਹ ਜਿਹੜੇ ਐਸੀ ਫਰਜ਼ੰਦ ਅਲੀ, ਫਿਰ ਇਹ ਕੀ ਨਾਂ ਉਹਨਾਂ ਦਾ, ਹੁਣੇ ਅਸੀਂ ਵਾਰਿਸ ਲੁਧਿਆਣਵੀ ਸਾਹਿਬ, ਵਾਰਿਸ ਲੁਧਿਆਣਵੀ ਸਾਹਿਬ ਉਹ ਫਿਲਮੀ ਗੀਤ ਨਗਾਰੀ, ਉਹਦੇ 'ਚ ਸ਼ਾਗਿਰਦ ਪਏ। ਉਹ ਚੂੰਕਿ ਫਿਰ ਜਿਹੜਾ ਨਾ ਸ਼ਾਗਿਰਦਾਂ ਦੀ ਤਾਦਾਦ ਉਹ ਵੱਧਦੀ ਗਈ, ਤੇ ਫਿਰ ਜਿਹੜੇ ਲੋਕ ਸੁਣਨ ਵਾਲੇ ਸਨ ਉਹ ਵੀ ਫਿਰ ਉਸਤਾਦ ਕਹਿਣ ਲੱਗ ਪਏ। ਉਹ ਸ਼ਾਗਿਰਦਾਂ ਨੇ ਤੇ ਉਸਤਾਦ ਕਹਿਣੇ ਦੂਜਿਆਂ ਨੇ ਵੀ, ਉਹ ਫਿਰ ਲਫ਼ਜ਼ ਉਸਤਾਦ ਦਾਮਨ ਜਿਹੜਾ ਉਹ ਪੱਕਾ ਹੋ ਗਿਆ। ਉਹ ਸ਼ਾਗਿਰਦਾਂ ਨੇ ਉਸਤਾਦ ਦਾਮਨ ਤੇ ਨਹੀਂ ਕਹਿਣਾ, ਉਹਨਾਂ ਨੇ ਉਸਤਾਦ ਜੀ ਕਹਿਣਾ। ਉਹ ਉਸਤਾਦ ਜੀ ਉਸਤਾਦ ਜੀ, ਉਹ ਫਿਰ ਉਹ ਲੋਕਾਂ ਤੱਕ ਜਿਹੜਾ ਨਾ ਲਓ ਜੀ, ਉਹ ਫਿਰ ਮੁਸ਼ਾਇਰੇ 'ਚ ਵੀ ਨਾਂ ਵੱਜਣਾ ਸ਼ੁਰੂ ਹੋ ਗਿਆ। ਹੁਣ ਉਸਤਾਦ ਦਾਮਨ ਪੜ੍ਹਨਗੇ। ਉਸਤਾਦ ਅਲੀ ਜਿਸ ਵੇਲੇ ਉਹ ਆਉਂਦੇ ਸੀ ਸਟੇਜ ਤੇ ਉਸ ਵੇਲੇ ਉਹ ਕਹਿੰਦੇ ਨੇ ਬੜੇ ਬੜੇ ਜਿਹੜੇ ਹੈ ਨੇ ਨਾ ਸ਼ਾਇਰ, ਉਹਨਾਂ ਨੂੰ ਉਸਤਾਦ ਹਰਾਂ ਦੇ ਜਿਹੜਾ ਨਾ ਜਦੋਂ ਪੜ੍ਹ ਕੇ ਹਟਦੇ ਸੀ, ਫਿਰ ਉਹਨਾਂ ਦਾ ਦੀਵਾ ਨਹੀਂ ਸੀ ਪੜ੍ਹਦਾ। ਉਹਨਾਂ ਦਾ ਲਹਿਜਾ, ਉਹਨਾਂ ਦੀ ਕਾਟ, ਉਹਨਾਂ ਦਾ ਅੰਦਾਜ਼, ਉਹ ਸਾਰਾ ਜਿਹੜਾ ਨਾ ਇੰਨਾ ਕੁ ਅਸਰ ਅੰਦਾਜ਼ ਹੁੰਦਾ ਸੀ, ਫਿਰ ਉਹ ਬਾਕੀਆਂ ਨੂੰ ਜਿਹੜਾ ਸੁਣਨਾ ਉਹ ਬਦ ਮਜ਼ਾ ਜਿਹਾ ਹੋ ਜਾਂਦਾ ਸੀ। ਲਿਹਾਜ਼ਾ ਇਸ ਵਾਸਤੇ ਉਸਤਾਦ ਹਰਾਂ ਨੂੰ ਫਿਰ ਜਿਹੜਾ ਨਾ ਉਸਤਾਦ ਦਾਮਨ ਉਹ ਕਹਿਣਾ ਸ਼ੁਰੂ ਕੀਤਾ। ਤੇ ਉਸਤਾਦ ਦਾਮਨ ਹੁਣ ਉਹਨਾਂ ਦੇ ਨਾਲ ਨਾਲ ਰਹਿਣਾ, ਕੋਈ ਚਿਰਾਗ ਦੀਨ ਕਵੇ ਨਾ ਕਵੇ, ਉਸਤਾਦ ਦਾਮਨ ਕਹਿਣਾ। ਬਿਲਕੁਲ ਸਹੀ ਕਹਿੰਦੇ। ਅੱਛਾ, ਉਹਨਾਂ ਦੇ ਦੌਰ ਦੇ ਵਿੱਚ ਉਹ ਵੱਡੇ ਸ਼ਾਇਰ, ਜਿਹੜੇ ਬੜੇ ਨਾਮੀ ਸ਼ਾਇਰ, ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਦੀ ਬੈਠਕਾਂ ਹੁੰਦੀਆਂ ਸੀ, ਜਿਹੜੇ ਐਸੇ ਹੁਜਰੇ 'ਚ ਆ ਕੇ ਬੈਠਦੇ ਸਨ, ਇੱਥੇ ਟਾਈਮ ਗੁਜ਼ਾਰਦੇ ਸਨ, ਬੜਾ ਯਾਰਾਨਾ ਉਹਨਾਂ ਦੇ ਨਾਲ। ਉਸ ਦੌਰ ਦੇ ਸਾਰੇ ਜਿਹੜੇ ਸ਼ਾਇਰ ਨੇ, ਵੱਡੇ ਵੱਡੇ ਕੀ ਛੋਟੇ ਕੀ, ਸਾਰੇ ਹੀ ਆਉਂਦੇ ਸੀ, ਉਹਨਾਂ ਨਾਲ ਜੁੜਨ ਸੀ। ਉਹਨਾਂ 'ਚੋਂ ਆਪਣੇ ਜਿਹੜੇ ਜ਼ਮਾਨੇ ਦੇ ਉਹ ਤੇ ਦੋ ਵੱਡੇ ਨਾਂ ਜਿਹੜੇ ਨੇ, ਫੈਜ਼ ਅਹਿਮਦ ਫੈਜ਼ ਸਾਹਿਬ ਨੇ, ਫਿਰ ਹਬੀਬ ਜਾਲਬ ਸਾਹਿਬ ਨੇ, ਤੇ ਬਾਕੀ ਉਸ ਦੌਰ ਦੇ ਜਿੰਨੇ ਵੀ ਨਾਮਵਰ ਸ਼ਾਇਰ ਨੇ, ਕਿਸੇ ਦਾ ਵੀ ਨਾਂ ਲਵੋ, ਉਹ ਭਾਵੇਂ ਜ਼ਹੀਰ ਕਸ਼ਮੀਰੀ ਸਾਹਿਬ ਹੋਣ, ਭਾਵੇਂ ਸੂਫੀ ਗੁਲਾਮ ਮੁਸਤਫਾ ਤਬਸਮ ਸਾਹਿਬ ਹੋਣ, ਯਾਨੀ ਜਿਹੜਾ ਵੀ ਨਾਂ ਲਵੋਗੇ ਨਾ, ਉਹ ਇਸ ਹੁਜਰੇ 'ਚ ਉਸਤਾਦ ਹਰਾਂ ਕੋਲ ਆਇਆ। ਯਾਨੀ ਉਸ ਦੌਰ ਦਾ ਕੋਈ ਵੀ ਜਿਹੜਾ ਸ਼ਾਇਰ ਹੈ, ਪੰਜਾਬੀ ਦਾ ਹੋਵੇ ਤੇ ਜਾਂ ਉਰਦੂ ਦਾ ਹੋਵੇ, ਕੋਈ ਨਾਮਵਰ ਸ਼ਾਇਰ ਐਸਾ ਨਹੀਂ, ਕੋਈ ਨਾਮਵਰ ਸਿਆਸਤਦਾਨ ਐਸਾ ਨਹੀਂ, ਕੋਈ ਨਾਮਵਰ ਅਦਾਕਾਰ ਐਸਾ ਨਹੀਂ, ਕੋਈ ਨਾਮਵਰ ਗੁਲੂਕਾਰ ਐਸਾ ਨਹੀਂ ਕਿ ਜਿਹੜਾ ਇਸ ਹੁਜਰੇ 'ਚ ਨਾ ਆਇਆ। ਮੂਸੀਕਾਰ, ਡਾਇਰੈਕਟਰ, ਸਾਰੇ ਹਰ ਰੰਗ ਦੇ, ਸਾਰੇ ਲੋਕ ਇੱਥੇ, ਬਲਕਿ ਨਾਮਵਰ ਵਕਾਲਾ ਉਸ ਦੌਰ ਦੇ। ਵਾਹ ਵਾਹ। ਉਹ ਸਾਰੇ ਜਿਹੜੇ ਨੇ ਉਹ ਇੱਥੇ ਫਿਰ ਉਸਤਾਦਾਂ ਕੋਲ ਆਉਂਦੇ ਰਹੇ। ਉਹ ਕਈ ਜਿਹੜੇ ਨੇ, ਹੁਣ ਅਲਾਉਦੀਨ ਤੇ ਉਹਨਾਂ ਦਾ ਪੁੱਤਰ ਬਣਿਆ ਸੀ। ਫਿਰ ਹੋਰ ਬੜੇ ਦਾਅਵੇਦਾਰ ਨੇ ਉਸਤਾਦਾਂ ਦੇ, ਜਿਹੜਾ ਨਾ ਇਹ ਯੂਸਫ ਖਾਨ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ। ਉਹ ਵੀ ਕਹਿੰਦੇ ਜੀ ਮੈਂ ਤੇ ਉਹਨਾਂ ਦਾ ਪੁੱਤਰ ਸੀ। ਉਹਨਾਂ ਨੇ ਕਈ ਵਾਕਿਆਤ ਸ਼ੇਅਰ ਕੀਤੇ ਮੇਰੇ ਨਾਲ। ਤੇ ਇਹ ਇਸੇ ਤਰ੍ਹਾਂ ਮੈਡਮ ਨੂਰ ਜਹਾਂ, ਸ਼ੌਕਤ ਹੁਸੈਨ ਰਿਜ਼ਵੀ ਸਾਹਿਬ, ਇਹਨੇ ਭਾਵੇਂ ਕੋਈ ਗੁਲੂਕਾਰ ਹੈ ਤੇ ਭਾਵੇਂ ਗੁਲੂਕਾਰ। ਅੱਜ ਦੇ ਦੌਰ 'ਚ ਸ਼ੌਕਤ ਅਲੀ ਜਿਹੜਾ ਬੜਾ ਮਸ਼ਹੂਰ, ਇਹ ਆਪਣੀ ਛੋਟੀ 9 ਉਮਰੀ ਦੇ ਵਿੱਚ ਇੱਥੇ ਆ ਕੇ ਉਸਤਾਦਾਂ ਦੇ ਕੋਲ ਬਹਿੰਦਾ ਸੀ। ਹਰ ਦੌਰ ਜਿਹੜੇ ਆਪਣੇ ਦੌਰ ਦੇ ਜਾਂ ਅੱਜ ਦੇ ਜਿਹੜੇ ਮਸ਼ਹੂਰ ਲੋਕ ਨੇ, ਉਹ ਸਾਰੇ ਇੱਥੇ ਉਸਤਾਦ। ਇੰਨੇ ਵੱਡੇ ਵੱਡੇ ਨਾਮ ਉਹਨਾਂ ਦੇ ਕੋਲ ਇਸ ਹੁਜਰੇ ਦੇ ਆਂਦੇ ਰਹੇ ਨੇ। ਤੇ ਉਹਨਾਂ ਨੇ ਸਕੂਲੀ ਤਾਲੀਮ ਹਾਸਲ ਕੀਤੀ ਸੀ, ਮੈਟ੍ਰਿਕ ਤੱਕ। ਮੈਟ੍ਰਿਕ ਤੱਕ ਮੈਟ੍ਰਿਕ ਤੱਕ। ਤੇ ਪਰ ਉਹਨਾਂ ਤੋਂ ਵੱਡੀਆਂ ਡਿਗਰੀਆਂ ਵਾਲੇ ਉਹਨਾਂ ਦੇ ਕਦਮੀ ਆ ਕੇ ਬਹਿੰਦੇ ਸਨ, ਕਿਉਂਕਿ ਉਹ ਇਲਮ ਦਾ ਖਜ਼ਾਨਾ ਸੀ ਉਹਨਾਂ ਦੇ ਕੋਲ। ਉਹ ਕਿਤਾਬ ਦੇ ਨਾਲ ਇੱਕ ਤਾਲਕ ਸੀ ਨਾ। ਉਹ ਆਪ ਕਹਿੰਦੇ ਨੇ ਵੀ ਜਿਸ ਵੇਲੇ ਕਿਤਾਬ ਨਾਲ ਤਾਲਕ ਹੋ ਜਾਏ, ਇਲਮ ਫਿਰ ਆਪੇ ਟੁਰ ਪੈਂਦਾ। ਜਿਹੜੀ ਨਾ ਸਭ ਤੋਂ ਪਹਿਲੇ ਮੁਹੱਬਤ ਜਿਹੜੀ ਹੈ, ਇਲਮ ਦੇ ਨਾਲ ਮੁਹੱਬਤ ਤੇ ਕਿਤਾਬ ਦੇ ਨਾਲ ਤਾਲਕ, ਇਹ ਦੋ ਚੀਜ਼ਾਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਨੇ। ਜਿਸ ਬੰਦੇ ਨੂੰ ਇਲਮ ਨਾਲ ਮੁਹੱਬਤ ਹੋਵੇ, ਉਹ ਕਿਤਾਬ ਨਾਲ ਤਾਲਕ ਉਹਦਾ ਬਣੇਗਾ, ਕਿਤਾਬ ਨਾਲ ਤਾਲਕ ਬਣੇਗਾ, ਇਲਮ ਅੱਗੇ ਨੂੰ ਟੁਰ ਪਏਗਾ। ਇਹ ਤਾਂ ਸਾਦਾ ਜਿਹਾ ਅਸੂਲ ਹੈ। ਹੈਲੋ ਜੀ ਇਕਬਾਲ ਸਾਹਿਬ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਉਸਤਾਦ ਦਾਮਨ ਹੋਰਾਂ ਦਾ ਇੱਕ ਵਸੀਹ ਚੈਪਟਰ ਹੈ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਉਹਨਾਂ ਦੇ ਮੇਰਾ ਦਿਲ ਤੇ ਕਰਦਾ ਕਿ ਮੈਂ ਢੇਰ ਗੱਲਾਂ ਕਰਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਉਹ ਕਿਵੇਂ ਬਹਿੰਦੇ ਸਨ, ਉਹ ਕੀ ਖਾਂਦੇ ਸਨ, ਉਹ ਕਿਵੇਂ ਉੱਠਦੇ ਸਨ, ਉਹਨਾਂ ਦੇ ਮਾਮੂਲਾਤ ਕੀ ਸੀ, ਆ ਸਾਰੀਆਂ ਚੀਜ਼ਾਂ ਮੇਰਾ ਦਿਲ ਕਰਦਾ ਕਿ ਉਹ ਕਰੀਏ, ਪਰ ਟਾਈਮ ਜਿਹੜਾ ਹੈ ਉਹ ਸਾਡੇ ਕੋਲ ਬਹੁਤ ਸ਼ਾਰਟ ਹੁੰਦਾ ਹੈ।
ਤੇ ਅਸੀਂ ਸ਼ਾਰਟ ਟਾਈਮ ਦੇ ਵਿੱਚ ਜਿੰਨਾ ਕੁ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਮਾਲੂਮਾਤ ਲਈਆਂ ਜਾਂ ਜੋ ਤੁਸੀਂ ਬਿਆਨ ਕੀਤਾ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰਾਨਾ ਤੁਹਾਡਾ ਵੀ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ। ਜਨਾਬ। ਬਹੁਤ ਮਿਹਰਬਾਨੀ, ਬਹੁਤ ਮੁਹੱਬਤ। ਤੇ ਅਸੀਂ ਕੋਸ਼ਿਸ਼ ਕਰਾਂਗੇ, ਬਲਕਿ ਇਨਸ਼ਾਅੱਲਾ ਪਲਾਨ ਕਰਨੇ ਆ ਕਿ ਉਹਨਾਂ ਦੀ ਜਿਹੜੀ ਕਿਤਾਬ ਹੈ ਦਾਮਨ ਦੇ ਮੋਤੀ, ਉਸ ਕਿਤਾਬ ਦੇ ਜਿੰਨੇ ਚੈਪਟਰ ਨੇ ਉਨੇ ਅਸੀਂ ਐਪੀਸੋਡ ਬਣਾਈਏ, ਉਹਨੇ ਅਸੀਂ ਪਾਰਟ ਕਰੀਏ, ਹਰ ਪਾਰਟ ਦੇ ਉੱਤੇ ਅਸੀਂ ਅਲੱਗ-ਅਲੱਗ ਗੁਫ਼ਤਗੂ ਕਰੀਏ, ਤਾਂ ਜੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਕੋਲੇ ਉਸਤਾਦ ਦਾਮਨ ਹੋਰਾਂ ਦੇ ਵਾਸਤੇ ਸਿਰਫ ਕਿਤਾਬੀ ਸ਼ਕਲ ਵਿੱਚ ਨਹੀਂ, ਵਿਜ਼ੂਅਲ ਦੇ ਵਿੱਚ ਵੀ ਉਹਨਾਂ ਕੋਲ ਕੋਈ ਚੀਜ਼ ਹੋਵੇ ਜਿਹਨੂੰ ਵੇਖ ਕੇ ਉਹ ਕੁਝ ਹਾਸਲ ਕਰ ਸਕਣ। ਉਹ ਬਲਕਿ ਹਜ਼ਰਤ ਦਾਮਨ ਕਹਿਣਾ ਆ ਮੂੰਹ 'ਚ ਮੇਰੇ ਨਿਕਲਿਆ ਅਤੇ ਮੈਂ ਕਹਿੰਦਾ ਬੜਾ ਸੋਹਣਾ ਨਿਕਲਿਆ ਕਿ ਹਜ਼ਰਤ ਉਸਤਾਦ ਦਾਮਨ ਹੋਰਾਂ ਦੇ ਜ਼ਿੰਦਗੀ ਦੇ ਬਾਰੇ ਉਹ ਜਾਣਨ ਦੀ ਕੋਸ਼ਿਸ਼ ਕਰਨ ਅਤੇ ਉੱਥੋਂ ਕੁਝ ਨਾ ਕੁਝ ਅਬਜ਼ਰਵ ਕਰਨ ਅਤੇ ਅਬਜ਼ੋਰਵ ਕਰਨ, ਆਪਣੇ ਅੰਦਰ ਲੈ ਕੇ ਜਾਣ ਉਹ ਚੀਜ਼ਾਂ ਨੂੰ। ਜਜ਼ਬ ਕੀਤੇ ਬਗੈਰ ਤੇ ਕੁਝ ਵੀ ਨਹੀਂ ਨਾ ਹੈਗਾ। ਜਜ਼ਬੀਅਤ ਜਿਹੜੀ ਹੈ ਉਹ ਤੇ ਬਹੁਤ ਜ਼ਰੂਰੀ ਹੈ। ਜਦੋਂ ਤੱਕ ਇਲਮ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਓ, ਜਦੋਂ ਤੱਕ ਜਜ਼ਬ ਨਹੀਂ ਹੋਣਾ ਉਦੋਂ ਤੱਕ ਗੱਲ ਨਹੀਂ ਅੱਗੇ ਟੁਰਨੀ। ਉਹ ਜਜ਼ਬ ਤੇ ਕਰਨਾ ਪੈਣਾ। ਇਹੋ ਜਜ਼ਬ ਕਰਨਾ ਹੀ ਅਸਲ ਜਿਹੜਾ ਨਾ ਉਹ ਬੰਦੇ ਦੀ ਜਿੱਤ ਹੈ। ਜਿਹੜਾ ਬਹੁਤ ਸਾਰੇ ਲੋਕ ਕਿਤਾਬਾਂ ਢੇਰ ਸਾਰੀਆਂ ਪੜ੍ਹ ਜਾਂਦੇ ਨੇ, ਜਜ਼ਬ ਕੁਝ ਨਹੀਂ ਕਰ ਸਕਦੇ। ਉਹ ਸਿਰਫ ਕਿਤਾਬੀ ਕੀੜੇ ਤਰ੍ਹਾਂ ਹੀ ਹੁੰਦੇ ਨੇ, ਜਿਵੇਂ ਉਹ ਕੀੜਾ ਵਿੱਚੋਂ ਲੰਘ ਗਿਆ, ਇਵੇਂ ਕਿਤਾਬ 'ਚੋਂ ਉਹ ਬੰਦਾ ਲੰਘ ਗਿਆ ਜੇ ਉਹ ਜਜ਼ਬ ਨਹੀਂ ਕੁਝ ਕਰ ਸਕਦਾ। ਬਿਲਕੁਲ ਸਹੀ ਕਹਿੰਦੇ। ਅੱਛਾ, ਮੈਂ ਮਿੱਤਰ ਪਿਆਰਿਆਂ ਨੂੰ ਦੱਸ ਦੇਵਾਂ ਕਿ ਮੈਨੂੰ ਇੱਥੇ ਬੈਠਿਆਂ ਤਕਰੀਬਨ 2 ਤੋਂ 3 ਘੰਟੇ ਹੋ ਗਏ ਨੇ। ਇੰਟਰਵਿਊ ਬੇਸ਼ੱਕ ਸਾਡਾ ਸ਼ਾਰਟ ਹੈ ਔਰ ਇਕਬਾਲ ਸਾਹਿਬ ਨਾਲ ਗੱਲਬਾਤ ਕਰਦੇ ਹੋਏ, ਅਤੇ ਯਕੀਨ ਕਰੋ ਕਿ ਜੋ ਮੇਰੀ ਕੈਫੀਅਤ, ਮੈਂ ਉਹ ਦੱਸਣਾ, ਮੈਨੂੰ ਨਹੀਂ ਪਤਾ ਕਿ ਤੁਸੀਂ ਕੀ ਫੀਲ ਕਰਦੇ ਹੋ, ਲੇਕਿਨ ਜੋ ਮੇਰੀ ਕੈਫੀਅਤ ਹੈ, ਇੱਕ ਜਿਵੇਂ ਤੁਸੀਂ ਕਿਸੇ ਪਾਕ ਜਗ੍ਹਾ 'ਤੇ ਜਾ ਕੇ ਇੱਕ ਰੂਹਾਨੀਅਤ ਆ ਜਾਂਦੀ ਹੈ, ਜਿਵੇਂ ਤੁਸੀਂ ਕਿਸੇ ਬਜ਼ੁਰਗ ਦੇ ਦਰਗਾਹ 'ਤੇ ਜਾਂਦੇ ਹੋ ਅਤੇ ਉੱਥੇ ਤੁਹਾਡਾ ਦਿਲ ਕਰਦਾ ਕਿ ਇੱਥੇ ਹੁਣ ਸਕੂਨ ਹੈ। ਮੈਨੂੰ ਜਦੋਂ ਦਾ ਮੈਂ ਇੱਥੇ ਬੈਠਾ, ਮੈਂ ਬਹੁਤ ਸਕੂਨ ਫੀਲ ਕਰ ਰਿਹਾ। ਹਰ ਪਾਸੇ ਤੁਹਾਨੂੰ ਕਿਤਾਬਾਂ ਨਜ਼ਰ ਆ ਰਹੀਆਂ ਨੇ, ਹਰ ਪਾਸੇ ਤੁਹਾਨੂੰ ਇਲਮ ਨਜ਼ਰ ਆ ਰਿਹਾ, ਅਤੇ ਜਿਨ੍ਹਾਂ ਦੇ ਕੋਲ ਚਾਬੀ ਹੈ ਇਸ ਹੁਜਰੇ ਦੀ, ਜਿਹੜੇ ਇਸ ਹੁਜਰੇ ਦੇ ਰਾਖੇ ਨੇ, ਉਹ ਵੀ ਮਾਸ਼ਾਅੱਲਾ ਇਲਮ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਜੁੜਤ ਹੈ ਇਲਮ ਦੇ ਨਾਲ, ਔਰ ਉਹ ਅੱਗੇ ਤਕਸੀਮ ਕਰਦੇ ਨੇ ਬੜੇ ਸੋਹਣੇ ਲਹਿਜੇ ਦੇ ਨਾਲ। ਅਤੇ ਉਮੀਦ ਕਰਨੇ ਆ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ। ਅਤੇ ਜੇ ਉਸਤਾਦ ਦਾਮਨ ਹੋਰਾਂ ਦੇ ਬਾਰੇ ਕੁਝ ਵੀ ਜਾਣਨਾ ਚਾਹੁੰਦੇ ਹੋ ਜਾਂ ਤੁਹਾਡੀ ਕੋਈ ਸੁਜੈਸ਼ਨ ਹੈ ਤੇ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।